एडे पढ़े लिखे बंदे एडे अफसर पुलिस ही बनाते हैं तो सपुरद पटवारियां दे कर दिंदे। सियाणे कहंदे हैं भी मदई ते मुद्दा ले बेड़ी विच ते गवाह तरदे आण। ਉਹ ਫਿਰ ਫ੍ਰੀ ਮਾਰਕੀਟ ਦਾ ਨਾਂ ਲੈ ਕੇ ਡੀਰੈਗੂਲੇਸ਼ਨ ਇਦਾਂ ਦੇ ਅਲਫਾਜ਼ ਦਾ ਨਾਂ ਲੈ ਕੇ ਨਾ ਤੇ ਉਹ ਫਿਰ ਕਹਿੰਦੇ ਖੁੱਲ ਕੇ ਮੁਨਾਫਾ ਕਮਾਓ। ਇਸ ਤਰ੍ਹਾਂ ਕਿਤੇ ਵੀ ਨਹੀਂ ਹੋਣ ਦਿੰਦੇ। नहीं हुंदा जी, साडे मुल्क च तां हुंदा सर जी, हर साल हुंदा। अस्सलाम वालेकुम जी। सियाणे कहंदे हैं भी मदई ते मुद्दा ले बेड़ी विच ते गवाह तरदे आण। किदां भी गवाहां दे सिर ते मुकदमा मुकना हुंदा ते गवाहां नूं बेड़ी च बहाया ही किसी ने नहीं। इदां ही होई किसानां नाल भी सरकार ने कणक दी पॉलिसी बनाई भी जिन्हां ने वेचनी उन्हां नूं पुछिया ही नहीं भी जिहड़े किसान आ ना उन्हां नूं कहा भी तुसीं तर के आओ। भी प्राइवेट सैक्टर ते सरकार ने पॉलिसी बना भी लई, साडे तक पहुंची नहीं। बड़े सारे किसानां नूं मगालता भी यार ये किद्दां विकनी आ, कौन खरीदूगा, किद्दां पैसे मिलने, किद्दां सानूं थैले बारदाना मिलना, कोई किसी किसान नूं पता नहीं लग्या या असीं दस नहीं सके, साडी सरकार सानूं दस नहीं सकी। बड़ी बारी असीं टैलीफोन कीते सज्जे खब्बे भी यार सानूं पॉलिसी समझा दो ते कणक सिर ते आई खलोती है, साडा तां सोना साडे खेतां 'च खिल रिहा, पर साडी किसी ने सुनी नहीं। टीवी चैनलों के उत्ते भी ये पॉलिसी अद्धी पचद्धी दसी गई, इदां दसी है भी साडी समझ तो बाहर दसी है। असीं बहुत सारे शुक्रगुजार हाँ भी इस टाइम कह लो भी सरकार साडे को आई बैठी है, जिन्हां ने पॉलिसी बनाई है वो साडे कोल आए बैठे हैं तो असीं इन्हां दे बड़े शुक्रगुजार हाँ भी DG फूड केन कमिश्नर पंजाब अमजद हफीज़ साहब जी आया नूं सत बिस्मिल्ला। अमजद हफीज़ साहब असीं तुहाडे बड़े शुक्रगुजार हाँ। पर जिहड़ा इस टाइम मौका कणक दा मौका भी असीं कणक दी गल करिए सारिਆਂ ਤੋਂ ਪਹਿਲਾਂ ਸਾਡੇ किसान देख रहे हैं जी कि साडी पॉलिसी है की आ। ਅਸੀਂ ਦਰਖਾਸਤ ਕੀਤੀ ਅਮਜਦ ਹਫੀਜ਼ ਸਾਹਿਬ ਨੂੰ ਕਿ ਅਮਜਦ ਹਫੀਜ਼ ਸਾਹਿਬ ਤੁਸੀਂ ਪੋਲਿਸੀ ਸਮਝਾਓ ਕਿਸਾਨਾਂ ਨੂੰ। ਬਹੁਤੀਆਂ ਗੱਲਾਂ ਨਹੀਂ ਕਰਨੀਆਂ, ਸਾਰਿਆਂ ਤੋਂ ਪਹਿਲਾਂ ਆਪਾਂ ਪੋਲਿਸੀ ਸਮਝ ਲਈਏ, ਫਿਰ ਬਾਅਦ ਦੇ ਵਿੱਚ ਕੌੜੀ ਕਸਿਆਲੀ ਗੱਲ ਵੀ ਕਰਾਂਗੇ। ਕਿਉਂ ਸਰਕਾਰ ਐਡੇ ਲਾਗਿਓਂ ਤਾਂ ਕਿਸਾਨ ਦੇ ਲਾਗੇ ਹੁੰਦੀ ਨਹੀਂ। ਅੱਜ ਰੱਬੀ ਹੋਏ ਆ ਤੇ ਅਸੀਂ ਕੋਈ ਆਪਣੇ ਦਿਲ ਦੀਆਂ ਗੱਲਾਂ ਵੀ ਸਰਕਾਰ ਨਾਲ ਕਰਾਂਗੇ। ਤੇ ਅਮਜਦ ਹਫੀਜ਼ ਸਾਹਿਬ ਤੁਸੀਂ ਸਾਰਿਆਂ ਤੋਂ ਪਹਿਲਾਂ ਤਾਂ ਜੀ ਸਾਨੂੰ ਕਣਕ ਦੀ ਪੋਲਿਸੀ ਸਮਝਾਓ ਹੈ ਕੀ ਹੈ ਜੀ। ਬਹੁਤ ਸ਼ੁਕਰੀਆ ਸਰੋਇਆ ਸਾਹਿਬ। ਗੱਲ ਇਹ ਵੇ ਕਿ ਇੱਕ ਤੇ ਇਹ ਵੇ ਕਿ ਜਦੋਂ ਪਾਲਿਸੀ ਬਣੀ ਨਾ ਤੇ ਪਾਲਿਸੀ ਦੇ ਵਿੱਚ ਜ਼ਾਹਿਰ ਹੈ ਕਿ ਕਿਸਾਨ ਤਨਜ਼ੀਮਾਂ ਨੇ ਉਹਨਾਂ ਦੇ ਨਾਲ ਰਾਬਤੇ ਕੀਤੇ ਗਏ। ਠੀਕ ਹਾਂ, ਇੱਕ ਚੀਜ਼ ਇਹ ਵੇ ਕਿਉਂਕਿ ਟਾਈਮ ਥੋੜਾ ਸੀ ਇਸ ਲਈ ਔਰ ਉੱਤੋਂ ਕਣਕ ਦੀ ਵਾਢੀ ਦਾ ਵੀ ਟਾਈਮ ਆ ਗਿਆ ਸੀ ਤੇ ਇਸ ਲਈ ਅਸੀਂ ਇਹ ਵਾਢੀ ਤੋਂ ਪਹਿਲੋਂ ਇੱਕ ਐਸਾ ਸਿਸਟਮ ਲੈ ਕੇ ਆਉਣਾ ਸੀ ਕਿ ਅਗਰ ਅਸੀਂ ਪਹਿਲੇ ਸਿਸਟਮ ਤੋਂ ਕਿ ਜਿਹੜੀ ਹਕੂਮਤ ਡਾਇਰੈਕਟ ਆ ਕੇ ਅੱਗੇ ਤੇ ਕਣਕ ਜਿਹੜੀ ਸੀ ਲੈਂਦੀ ਸੀ ਤੇ ਅਸੀਂ ਉਹ ਕਣਕ ਲੈਣੀ ਸੀ। ਵਜ਼ੀਰ-ਏ-ਆਲਾ ਪੰਜਾਬ ਮੁਹਤਰਮ ਮਰੀਮ ਨਵਾਜ਼ ਸ਼ਰੀਫ ਸਾਹਿਬਾ ਦਾ ਇਹ ਹਦਾਇਤ ਸੀ ਕਿ ਅਸੀਂ ਕਿਸਾਨ ਕੋਲੋਂ ਕਣਕ ਲੈਣੀ ਹੈ ਤੇ ਚੰਗੇ ਰੇਟ ਤੇ ਲੈਣੀ ਹੈ ਤੇ ਉਹਦਾ ਕੋਈ ਸਿਸਟਮ ਬਣਾਓ। ਇਹਦੇ ਵਿੱਚ ਇੱਕ ਤੇ ਇਹ ਕਿ 30 ਲੱਖ ਮੈਟ੍ਰਿਕ ਟਨ ਕਣਕ ਲਵੇਗੀ ਹਕੂਮਤ। ਅੱਛਾ। ਔਰ ਹਕੂਮਤ ਦੇ 11 ਕੰਪਨੀਆਂ ਨਾਲ 12 ਨਾਲ ਬਲਕਿ ਇਸ ਵੇਲੇ ਮੁਆਹਦਾ ਹੋ ਗਿਆ ਹਕੂਮਤ ਦਾ। ਔਰ ਇਹ ਤੁਸੀਂ ਕੰਪਨੀ ਵਾਲਾ ਜਿਹੜਾ ਨਾ ਵਿੱਚੋਂ ਕੱਢ ਦਿਓ ਤੁਸੀਂ, ਇਹ ਕਿਉਂਕਿ ਸਮਝ 'ਚ ਨਹੀਂ ਆਉਂਦਾ ਸਾਡੇ ਨਾ। ਠੀਕ ਹੈ। ਤੁਸੀਂ ਸਿਰਫ ਇੰਨਾ ਕਰਨਾ ਕਿ ਨਾ ਤੁਸੀਂ ਕਿਸੇ ਪਟਵਾਰੀ ਨੂੰ ਕਹਿਣਾ, ਨਾ ਤੁਸੀਂ ਕਿਸੇ ਆਪਣੇ ਆਲੇ ਦੁਆਲੇ ਕਿਸੇ ਤਗੜੇ ਬੰਦੇ ਨੂੰ ਕਹਿਣਾ। ਤੁਸੀਂ ਜਿਹੜਾ ਤੁਹਾਡੇ ਲਾਗੇ ਜਿਹੜਾ ਵੀ ਪਰਚੇਸ ਸੈਂਟਰ ਹੈ ਨਾ ਜਿੱਥੇ ਕਣਕ ਖਰੀਦੀ ਜਾਂਦੀ ਹਰ ਸਾਲ ਹਕੂਮਤ ਅੱਗੇ ਖਰੀਦਦੀ ਰਹੀ, ਲਾਗੇ ਤੁਹਾਡੇ ਇੱਥੇ ਜਿਸ ਤਰ੍ਹਾਂ ਕੰਜਵਾਣੀ ਦਾ ਹੈ, ਤਾਂਦਲੇ ਦਾ ਹੈ, ਮਾਮੂ ਕਾਂਜਣ ਆ, ਇੱਥੇ ਸਾਡੇ ਗੋਦਾਮ ਨੇ। ਸਿਰਫ ਤੁਸੀਂ ਉੱਥੇ ਜਾਣਾ, ਉੱਥੇ 2 ਮੁੰਡੇ ਲੈਪਟਾਪ ਲੈ ਕੇ ਬੈਠੇ ਨੇ, ਠੀਕ ਹੈ। ਉਹਨਾਂ ਦੇ ਕੋਲ ਜੇ ਤੁਸੀਂ ਜ਼ਿਆਦਾ ਜੇ ਲਾਈਨ 'ਚ ਲੱਗ ਜਾਣਾ ਤੇ ਆਰਾਮ ਨਾਲ ਉੱਥੇ ਖਲੋ ਕੇ ਤੁਸੀਂ ਸ਼ਨਾਖਤੀ ਕਾਰਡ ਲੈ ਕੇ ਜਾਣਾ ਤੇ ਆਪਣਾ ਅਕਾਊਂਟ ਨੰਬਰ ਲੈ ਕੇ ਜਾਣਾ। ਤੁਸੀਂ ਕਹਿਣਾ ਜਨਾਬ ਮੈਂ ਇੰਨੀ ਕਣਕ ਦੇਣਾ ਚਾਹੁੰਦਾ, ਮੈਨੂੰ ਇੰਨਾ ਬਾਰਦਾਨਾ ਦੇ ਦਿਓ। ਉਹਨਾਂ ਤੁਹਾਨੂੰ ਬਾਰਦਾਨਾ ਦੇ ਦੇਣਾ। ਬਾਰਦਾਨਾ ਹਕੂਮਤ ਵੱਲੋਂ ਹੋਏਗਾ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ। ਠੀਕ ਹੈ। ਬਾਰਦਾਨਾ ਦੇ ਦਿਓ ਤੁਸੀਂ, ਬਾਰਦਾਨਾ ਲੈ ਕੇ ਉਹਨਾਂ ਕਿਸੇ ਸਿਫਾਰਿਸ਼ ਦੀ ਲੋੜ ਕੋਈ ਨਹੀਂ, ਕਿਸੇ ਪੈਸੇ ਦੀ ਲੋੜ ਕੋਈ ਨਹੀਂ, ਠੀਕ ਹੈ, ਕਿਸੇ ਵੀ ਦੇਣ ਦੀ। ਠੀਕ ਹੈ। ਉਹ ਤੁਸੀਂ ਲੈ ਕੇ ਆਉਣਾ, ਉੱਥੋਂ ਆਪਣੀ ਭਰਾਈ ਕਰਨੀ, ਜਿਸ ਤਰ੍ਹਾਂ ਪਹਿਲਾਂ ਤੁਸੀਂ ਜਾ ਕੇ ਕਣਕ ਦਿੰਦੇ ਸੀ ਉਸੇ ਤਰ੍ਹਾਂ ਤੁਸੀਂ ਕਣਕ ਉਹਨਾਂ ਨੂੰ ਦੇ ਦੇਣੀ। ਠੀਕ ਹੈ। ਉਹ ਤੁਹਾਡਾ ਉੱਥੇ ਅਕਾਊਂਟ ਨੰਬਰ ਲੈਣਗੇ, ਉਹ ਅਕਾਊਂਟ ਨੰਬਰ ਸਾਡੇ ਕੋਲ ਵੀ ਆਨਲਾਈਨ ਆ ਜਾਣਾ। ਉੱਥੇ ਸਾਡਾ ਪੂਰਾ ਡੈਸ਼ਬੋਰਡ ਬਣਿਆ। ਅੱਛਾ ਜੀ। ਆਨਲਾਈਨ ਤੁਹਾਡੀ ਆ ਜਾਏਗੀ ਕਿ ਅੰਜਮ ਸਰੋਇਆ ਸਾਹਿਬ ਨੇ ਇੰਨੀ ਕਣਕ ਜਿਹੜੀ ਇਹ ਅਕਾਊਂਟ ਨੰਬਰ ਉਹਨਾਂ ਦਾ, ਇੰਨੀ ਕਣਕ ਦੇਣੀ ਇਹਨਾਂ ਦੀ, ਇਹ ਲੈ ਗਏ ਨੇ। ਤੁਸੀਂ ਕਣਕ ਦੇਣੀ, ਜਾ ਕੇ ਕਣਕ ਰਜਿਸਟਰਡ ਹੋ ਜਾਣੀ, ਜਨਾਬ ਕਣਕ ਆ ਗਈ ਇੰਨੀ। ਉਹਦੇ 72 ਘੰਟੇ ਦੇ ਅੰਦਰ ਤੁਸੀਂ ਜਿਹੜਾ ਅਕਾਊਂਟ ਦੇਣਾ ਵੇ ਅਕਾਊਂਟ ਦੇ ਵਿੱਚੋਂ ਪੈਸੇ ਆ ਜਾਣੇ 72 ਘੰਟੇ 72 ਘੰਟੇ ਦੇ ਵਿੱਚ 72 ਘੰਟੇ ਤੋਂ 1 ਮਿੰਟ ਉੱਤੇ ਨਹੀਂ ਹੋਣਾ। ਅੱਛਾ ਜੀ। ਯਾਨੀ ਕਿ ਅਸੀਂ ਉਹ ਟਾਈਮ ਇੰਨਾ ਕੁ ਰੱਖਿਆ ਕਿ ਇਹ ਜਿਹੜਾ ਦਰਮਿਆਨ ਦੇ ਵਿੱਚ ਤੁਹਾਨੂੰ ਨਾ ਕਿਸੇ ਆੜਤੀ ਦੀ ਲੋੜ ਆ, ਨਾ ਕਿਸੇ ਪਟਵਾਰੀ ਦੀ ਲੋੜ ਆ,
ਨਾ ਕਿਸੇ ਲੰਬਰਦਾਰ ਦੀ ਲੋੜ ਆ, ਕਿਸੇ ਬੰਦੇ ਦੀ ਜ਼ਰੂਰਤ ਕੋਈ ਨਹੀਂ। ਅੱਛਾ ਜੀ। ਕਿਤੇ ਤੁਹਾਨੂੰ ਮਸਲਾ ਹੋਵੇ ਅਸੀਂ ਉਹਦਾ ਇੱਕ ਬਾਕਾਇਦਾ ਜਿਹੜਾ ਉਹ ਇੱਕ ਅਗਲੇ 2-4 ਦਿਨ ਚ ਨੰਬਰ ਵੀ ਦੇ ਦੇਣਾ। ਠੀਕ ਹੈ। ਨੰਬਰ 2 ਸਾਡੇ ਆਪਣੇ ਲੋਕ ਇੱਕ ਤੇ ਵਜ਼ੀਰਲਾ ਸਾਹਿਬਾ ਦੀ ਸਪੈਸ਼ਲ ਮੋਨੀਟਰਿੰਗ ਯੂਨਿਟ ਦੀ ਟੀਮ ਦਾ ਕਮ ਸੇ ਕਮ ਇੱਕ ਬੰਦਾ ਹਰ ਪਰਚੇਸ ਸੈਂਟਰ ਤੇ ਖਲੋਤਾ ਹੋਏਗਾ, ਅੱਛਾ। ਅਲੱਗ ਕਾਊਂਟਰ ਬਣਾ ਕੇ ਬੈਠਾ ਹੋਏਗਾ ਹੂੰ। ਕਿ ਜਨਾਬ ਇਹ ਵਜ਼ੀਰਲਾ ਸਾਹਿਬਾ ਦੀ ਟੀਮ ਬੈਠੀ ਹੈ, ਤੁਹਾਨੂੰ ਉਸੇ ਵੇਲੇ ਦੱਸਣਾ ਕਿ ਮੇਰੇ ਕੋਲ ਇਹਨੇ ਪੈਸੇ ਮੰਗੇ ਆ ਜਾਂ ਕਿਸੇ ਨੇ ਮੈਨੂੰ ਬਾਰਦਾਨਾ ਨਹੀਂ ਟਾਈਮ ਨਾ ਦਿੱਤਾ। ਠੀਕ ਹੈ। ਬੜਾ ਸਾਦਾ ਸਿੰਪਲ ਜੀ ਗੱਲ ਹੈ। ਬਾਕੀ ਅਸੀਂ ਕੰਪਨੀਆਂ ਦੇ ਨਾਲ ਕੀ ਅਰੇਂਜਮੈਂਟ ਕੀਤੀ ਆ, ਕੰਪਨੀਆਂ ਦੇ ਨਾਲ ਅਸੀਂ ਕੀ ਸੈਟਅਪ ਬਣਾਇਆ ਵੇ ਕਿ ਅਸੀਂ 300 ਤੇ 339 ਅਰਬ ਰੁਪਏ 339 ਅਰਬ ਰੁਪਏ ਦੀ ਕਣਕ ਕਿਸਾਨ ਕੋਲੋਂ ਲਈ ਜਾਣੀ। ਅੱਛਾ ਜੀ। 30 ਲੱਖ ਮੈਟ੍ਰਿਕ ਟਨ, ਉਹਦੇ ਵਿੱਚੋਂ ਤਕਰੀਬਨ ਜਿਹੜਾ ਵੇ 77 ਅਰਬ ਰੁਪਈਆ ਹਕੂਮਤ ਨੇ ਦੇਣਾ। ਅੱਛਾ ਜੀ। ਯਾਨੀ ਕਿ ਹਕੂਮਤ ਨੇ ਉਹਦੇ ਵਿੱਚ ਦੇਣਾ ਵੇ, ਜਿਹੜਾ ਅਸੀਂ ਮੁਨਾਫਾ ਦੇਣਾ ਵੇ ਉਹ ਕੰਪਨੀਆਂ ਨੂੰ ਅਸੀਂ ਦੇਣਾ, ਅੱਛਾ। ਬਾਰਦਾਨਾ ਦੇਣਾ ਅਸੀਂ ਦੇਣਾ। ਉਹ ਅਰੇਂਜ ਉਹਨਾਂ ਨੇ ਕਰਨਾ, ਲੇਕਿਨ ਜ਼ਿਆਦਾ ਬਾਕੀ ਜਿਹੜਾ ਬੈਕ ਐਂਡ ਦੇ ਉੱਤੇ ਸਿਸਟਮ ਸਾਡਾ, ਜਿਹੜੀ ਉਹਦੀ ਜੋ ਵੀ ਉਹਨਾਂ ਨੂੰ ਮੁਨਾਫਾ ਜਾਂ ਅਸੀਂ ਉਹਨਾਂ ਨੂੰ ਫਾਈਨੈਂਸਿੰਗ ਬੈਂਕ ਤੋਂ ਲੈ ਕੇ ਦੇਣੀ, ਉਹਦਾ 70% ਦਾ ਜਿਹੜੀ ਕਾਸਟ ਉਹ ਅਸੀਂ ਦੇਣੀ, ਸਿਰਫ ਇਸ ਮਕਸਦ ਲਈ ਕਿ ਉਹਨਾਂ ਨੇ ਕਿਸਾਨ ਦੇ ਕੋਲੋਂ ਜਿਹੜੀ ਕਣਕ ਆ ਉਹ 3500 ਤੇ ਲੈਣੀ। ਅੱਛਾ। ਅਸੀਂ ਕਿਸੇ ਕੋਲੋਂ ਇਹ ਨਹੀਂ ਸੁਣਾਂਗੇ ਕਿ ਜਨਾਬ ਮੇਰਾ ਆ ਮਸਲਾ ਸੀ, ਮੈਂ ਵਿੱਚ ਬਾਰਦਾਨਾ ਪਾਇਆ ਸੀ, ਮੈਂ ਜੀ ਉਹ ਗੱਡੀ ਲੈ ਕੇ ਗਿਆ ਸੀ ਤੇ ਉਹ ਮੇਰਾ HR ਦਾ ਖਰਚਾ ਸੀ, ਫਲਾਂ ਖਰਚਾ ਸੀ। ਉਹ ਅਸੀਂ ਸਿਰਫ ਇਹ ਪੈਸੇ ਇਸੇ ਲਈ ਪਾ ਰਹੀ ਹਕੂਮਤ ਕਿ 262 ਅਰਬ ਉਹਨਾਂ ਨੇ ਲੈਣਾ, ਉਹਦੀ 3500 ਦੇ ਹਿਸਾਬ ਨਾਲ ਕਣਕ ਲੈਣੀ, ਬਾਕੀ ਅਸੀਂ ਉਹਨਾਂ ਨੂੰ ਮੁਨਾਫਾ ਹਕੂਮਤ ਦੇਗੀ। ਵਜ਼ੀਰਲਾ ਸਾਹਿਬਾ ਨੇ ਕਿਹਾ 3500 ਤੁਹਾਡੇ ਅਕਾਊਂਟ 'ਚ ਆਉਣਾ, ਉਹ 'ਚੋਂ 1 ਰੁਪਈਆ ਘੱਟ ਨਹੀਂ ਆਉਣਾ। 1 ਰੁਪਈਆ ਘੱਟ? 1 ਰੁਪਈਆ ਘੱਟ ਨਹੀਂ ਆਉਣਾ, ਨਾ ਵਿੱਚ ਆੜਤੀ ਹੋਏਗਾ ਨਾ ਕੋਈ ਬੰਦਾ ਹੋਏਗਾ। ਔਰ ਅਸੀਂ ਇਨਸ਼ਾਅੱਲਾ ਇਹ ਬਾਕਾਇਦਾ 280 ਸਾਡੇ ਪਰਚੇਸ ਸੈਂਟਰ ਹੁੰਦੇ ਨੇ, 280 ਤੇ ਸਾਡਾ ਵਜ਼ੀਰ ਆਲਾ ਦੀ ਟੀਮ ਵੀ ਬੈਠੀ ਹੋਗੀ, ਇੱਕ ਸੈਂਟਰ ਦੇ ਉੱਤੇ ਬੈਠੀ ਹੋਏਗੀ। ਠੀਕ ਹੈ। ਠੀਕ ਹੈ। ਔਰ ਨੰਬਰ 2 ਅਸੀਂ ਕਿਸਾਨਾਂ ਦੇ ਨਾਲ ਵੀ ਰਾਬਤੇ 'ਚ ਜਿਹੜੀ ਕਮਿਸ਼ਨਰ ਸਾਹਿਬ ਦੀ ਸਰਬਰਾਹੀ 'ਚ ਅਸੀਂ ਕਮੇਟੀਆਂ ਬਣਵਾਈਆਂ ਨੇ, ਉਹਦੇ ਵਿੱਚ ਵੀ ਕਿਸਾਨ ਹਰ ਪਰਚੇਸ ਸੈਂਟਰ ਤੋਂ ਇੱਕ ਕਿਸਾਨ ਸ਼ਾਮਲ ਹੋਏਗਾ। ਬਾਕੀ ਅਸੀਂ ਤੁਹਾਡੇ ਵਰਗੇ ਭਰਾਵਾਂ ਦੇ ਨਾਲ ਜਿਹੜੇ ਆਪ ਜ਼ਿਮੀਂਦਾਰ ਨੇ, ਅਸੀਂ ਉਹਨਾਂ ਦੇ ਨਾਲ ਵੀ ਰਾਬਤੇ 'ਚ ਹੋਵਾਂਗੇ। ਮੇਰਾ ਇੱਥੇ ਆਉਣ ਦਾ ਮਕਸਦ ਇਹ ਹੈ ਕਿ ਮੈਂ ਮੈਡਮ ਮੁਹਤਰਮਾ ਮਰੀਮ ਨਵਾਜ਼ ਸ਼ਰੀਫ ਸਾਹਿਬਾ ਦਾ ਸੁਨੇਹਾ ਲੈ ਕੇ ਤੇ ਆਪਣੇ ਕਿਸਾਨ ਭਰਾਵਾਂ ਕੋਲ ਆਇਆ, ਕਿਉਂਕਿ ਮੈਂ ਖੁਦ ਇੱਕ ਛੋਟਾ ਜਿਹਾ ਕਿਸਾਨ ਹਾਂ ਤੇ ਅਸੀਂ ਇਹ ਚੀਜ਼ਾਂ ਨੂੰ ਸਮਝਨੇ ਆ। ਇਹ ਨਹੀਂ ਕਿ ਉੱਥੇ ਜਿਹੜੇ ਬੈਠੇ ਨੇ ਲੋਕਾਂ ਨੇ ਜਿੰਨਾ ਪਾਲਿਸੀ ਬਣਾਈ ਉਹ ਚੀਜ਼ਾਂ ਨੂੰ ਸਮਝਦੇ ਨਹੀਂ। ਅਸੀਂ ਖੁਦ ਇਹ ਚੀਜ਼ ਨਾਲ ਅਫੈਕਟ ਹੁੰਨੇ, ਅਸਰ ਪੈਂਦਾ ਸਾਡੇ ਤੇ। ਅਸੀਂ ਆਪਣੀ ਛੋਟੀ ਤੋਂ ਬਹੁਤੀ ਜਿਹੜੀ ਜ਼ਮੀਨ ਆ ਉਹਦੇ ਤੇ ਕਾਸ਼ ਕਰਨੇ, ਸਾਡੇ ਲੱਗਦੇ ਲੈਂਦੇ ਭੈਣ ਭਰਾ ਸਾਡੇ ਕਜ਼ਨ ਜਿਹੜੇ ਨੇ ਸਾਰੇ ਉਹ ਸਾਰੇ ਇਹਦੇ ਨਾਲ ਲਿੰਕ ਨੇ। ਔਰ ਉੱਥੇ ਵੀ ਜਿਹੜੀ ਬਿਊਰੋਕ੍ਰੇਸੀ ਜਿਹੜੀ ਸਾਡੇ ਨਾਲ ਮੇਰੇ ਨਾਲ ਵੀ ਸੀਨੀਅਰ ਬੈਠੀ ਹੈ, ਉਹਨਾਂ ਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬੀ ਹੋਵੇ ਤਾਂ ਉਹਦਾ ਜ਼ਿੰਮੇਵਾਰੀ ਨਾ ਜਾਂ ਇਹਦੇ ਨਾਲ ਤਲਕ ਨਾ ਹੋਵੇ, ਮੁਮਕਿਨ ਨਹੀਂ ਹੈਗਾ। ਜੀ ਬਿਲਕੁਲ। ਠੀਕ ਹੈ। ਤੇ ਇਹਦੇ ਲਈ ਅੱਗੇ ਕੀ ਕਰ ਰਹੀਆਂ ਨੇ ਉਹ ਕਿ ਇਹਨੂੰ ਕਿਸਾਨ ਨੂੰ ਤਹਫਜ਼ ਦੇਣ ਲਈ ਬਾਕੀ ਕੀ ਲਿੰਕ ਕਰ ਰਹੇ ਨੇ। ਸਿਰਫ ਇੰਨਾ ਜ਼ਿਹਨ 'ਚ ਰੱਖਣਾ ਵੇ ਕਿ ਤੁਸੀਂ ਜਾਣਾ ਸ਼ਨਾਖਤੀ ਕਾਰਡ ਲੈਣਾ, ਨਾਲ ਅਕਾਊਂਟ ਨੰਬਰ ਤੁਹਾਡਾ ਨਾਲ ਹੋਵੇ, ਤਾਂ ਕਿ ਅਸੀਂ ਚਾਹੁੰਦੇ ਵੀ ਅਕਾਊਂਟ 'ਚ ਪੈਸੇ ਜਾਣ। ਹਾਂ ਤੁਸੀਂ ਕ੍ਰਾਸ ਚੈੱਕ ਲੈਣਾ ਚਾਹੁੰਦੇ ਜੇ ਤੁਹਾਨੂੰ ਕ੍ਰਾਸ ਚੈੱਕ ਵੀ ਮਿਲ ਜਾਏਗਾ। ਅੱਛਾ। ਇਹ ਵੀ ਅਸੀਂ ਇਹ 'ਚ ਰੱਖਿਆ। ਲੇਕਿਨ ਚੈੱਕ ਜਿਹੜਾ ਵੇ ਅੰਜਮ ਸਰੋਇਆ ਸਾਹਿਬ ਨੇ ਕਣਕ ਵੇਚੀ ਹੈ ਤੇ ਚੈੱਕ ਅੰਜਮ ਸਰੋਇਆ ਸਾਹਿਬ ਦੇ ਨਾਂ ਦਾ ਬਣੇਗਾ। ਠੀਕ। ਕਿਸੇ ਆੜਤੀ ਦੇ ਨਾਂ ਦਾ, ਰਾਣਾ ਇਮਰਾਨ ਦੇ ਨਾਂ ਦਾ ਜਾਂ ਚੌਧਰੀ ਇਮਰਾਨ ਦੇ ਨਾਮ ਦਾ ਨਹੀਂ ਬਣੇਗਾ। ਠੀਕ। ਤੁਸੀਂ ਤਾਂ ਕਿ ਤੁਹਾਡੀ ਕੋਈ ਵੀ ਅਰੇਂਜਮੈਂਟ ਹੋ ਤੁਹਾਡੀ ਆਪਣੀ ਹੋਏਗੀ, ਤੁਹਾਡੇ ਪੈਸੇ ਅਕਾਊਂਟ 'ਚ ਆਉਣਗੇ। ਇਹ ਬੇਸਿਕਲੀ ਪਾਲਿਸੀ ਹੈ। ਬਾਕੀ ਅਸੀਂ ਕੀ ਉਹਦੇ ਕੀ ਬੈਂਚਮਾਰਕਿੰਗ ਰੱਖੀ, ਕੀ ਉਹ ਅੰਗਰੇਜ਼ੀ ਦੇ ਲਫ਼ਾਜ਼ ਇਸਤੇਮਾਲ ਕੀਤੇ ਉਹਦੇ ਵਿੱਚ ਪਿੱਛੇ, ਉਹ ਸਾਡੀ ਤੇ ਕੰਪਨੀਆਂ ਦਾ ਰੌਲਾ। ਕਿਸਾਨ ਨੂੰ 3500 ਮਿਲੇਗਾ, ਕਿਸਾਨ ਨੂੰ ਬਾਰਦਾਨਾ ਮਿਲੇਗਾ, ਕਿਸਾਨ ਨੂੰ ਪੂਰਾ 3500 ਔਰ ਵਿਦਆਊਟ ਐਨੀ ਸਿਫਾਰਿਸ਼ ਮਿਲੇਗਾ। ਇਹ ਮੈਂ ਸਿਰਫ ਸਾਦਾ ਗੱਲ ਦੱਸਣੀ ਜੀ ਕਿਸਾਨਾਂ ਨੂੰ। ਕਿੰਨਾ ਬਾਰਦਾਨਾ? ਨਹੀਂ ਕੋਈ ਬਾਰਦਾਨਾ ਨਹੀਂ, ਜਿੰਨਾ ਤੁਸੀਂ ਕਣਕ ਵੇਚਣੀ ਆ ਕਿਸਾਨ ਨੇ, ਜਿੰਨੀ ਵੀ ਮੰਗੋਗੇ ਜਾ ਕੇ ਤੁਹਾਨੂੰ ਓਨਾ ਹੀ ਮਿਲੇਗਾ। ਇਹ ਵੀ ਇੱਕ ਕਲੈਰਿਟੀ ਹੈ ਕਿ ਸਾਨੂੰ ਇਹ ਨਹੀਂ ਹੈ ਕਿ ਜਨਾਬ ਤੁਸੀਂ 5 ਕਿੱਲੇ ਪੈਲੀ ਹੈ ਤੇ ਤੁਸੀਂ ਕਹੋ ਜੀ ਅਸੀਂ ਤੁਹਾਨੂੰ ਜੀ 5 ਕਿੱਲੇ ਦੀ ਪੈਲੀ ਦਾ ਅਸੀਂ 50 ਮਣ ਦੇਣਾ। ਨਹੀਂ। ਅੱਛਾ। ਤੁਸੀਂ ਵੇਚਣੀ ਆ ਕਣਕ, ਤੁਹਾਡੀ ਆਪਣੀ ਕਣਕ ਆ। ਉਹ ਇਹ ਵੀ ਹੋ ਸਕਦਾ ਕਿ ਤੁਹਾਡੇ ਨਾਂ ਦੇ ਉੱਤੇ 5 ਕਿੱਲੇ ਹੋਵੇ, ਨਾਲ ਤੁਸੀਂ 10 ਕਿੱਲੇ ਜਿਹੜਾ ਠੇਕੇ ਤੇ ਲਈ ਹੋਵੇ। ਠੀਕ ਹੈ। ਉਹ ਵੀ ਤੁਹਾਨੂੰ ਜਿਹੜਾ ਅਸੀਂ ਫੈਸਿਲਿਟੇਟ ਕਰ ਰਹੇ ਹਾਂ ਕਿ ਤੁਸੀਂ ਉਹ ਵੀ ਵੇਚੋ। ਕਦਗਨ ਨਹੀਂ ਹੈਗੀ ਇਹਦੇ ਉੱਤੇ ਕਿ ਅਸੀਂ ਕੋਈ ਪਾਬੰਦੀ ਨਹੀਂ ਲਾਉਣਾ ਚਾਹੁੰਦੇ ਕਿਸਾਨ ਤੇ, ਲੇਕਿਨ ਕਿਸਾਨ ਦਾ ਪਤਾ ਆਵੇ ਕਿ ਅੰਜਮ ਸਰੋਇਆ ਸਾਹਿਬ ਦੇ ਨਾਂ 5 ਕਿੱਲੇ ਪੈਲੀ ਆ, ਸਾਨੂੰ ਰਿਕਾਰਡ 'ਚ ਜ਼ਰੂਰ ਆਵੇ ਕਮ ਸੇ ਕਮ 5 ਕਿੱਲੇ ਤੇ ਆਵੇ, ਜਾਂ ਗਿਰਦਾਵਰੀ ਆਵੇ, ਜਾਂ ਕੋਈ ਚੀਜ਼ ਇਦਾਂ ਦੀ ਹੋਣੀ ਚਾਹੀਦੀ ਹੈ। ਠੀਕ ਹੈ। ਠੇਕੇਦਾਰੀ ਵਾਲਾ ਚਲੋ ਕੋਈ ਐਵੀਡੈਂਸ ਹੋਵੇ, ਲੇਕਿਨ ਕਮ ਸੇ ਕਮ ਪਤਾ ਹੋਵੇ ਕਿ ਯਾਰ ਇਹ ਬੰਦਾ ਜ਼ਿਮੀਂਦਾਰ ਆ। ਅਗਰ ਅਸੀਂ ਇਹ ਨਹੀਂ ਨਾ ਰੱਖਦੇ ਤੇ ਸਾਡੇ ਵਿੱਚ ਉਹੀ ਗੱਲ ਹੈ ਕਿ ਆੜਤੀ ਜਿਹੜੇ ਨੇ ਬਹੁਤ ਸਾਰੇ ਆ ਜਾਣਗੇ, ਰਾਣਾ ਸਾਹਿਬ ਉੱਠਣਗੇ, ਇਹ ਆ ਜਾਣਗੇ ਵਿੱਚ ਕਿ ਚਲੋ ਯਾਰ ਮੈਂ ਵੀ ਵੇਚ ਲਵਾਂ। ਉਹ ਕੰਮ ਨਹੀਂ ਹੋਣਾ। ਇਹ ਮਕਸਦ ਆ ਬੇਸਿਕਲੀ। ਨਹੀਂ ਤੁਸੀਂ ਜਿਹੜਾ ਬਾਰਦਾਨੇ ਦੀ ਗੱਲ ਕੀਤੀ ਹੈ ਵੀ ਮੇਰੇ ਕੋਲ 5 ਕਿੱਲੇ ਆਪਣੇ, ਉਹਦਾ ਮੈਂ ਸਬੂਤ ਦੇ ਦਿੱਤਾ, ਬਾਕੀ 5 ਕਿੱਲੇ ਮੈਂ ਠੇਕੇ ਤੇ ਲਏ ਆ, ਉਹਦੀ ਚਲੋ ਗਰਦੌਰੀ ਹੈ ਮੇਰੇ ਕੋਲ,
ਤੇ ਮੈਨੂੰ ਉਹ 10 ਕਿੱਲੇ ਦਾ ਬਾਰਦਾਨਾ ਮਿਲੂ? ਨਹੀਂ, ਤੁਹਾਨੂੰ ਸਾਰਾ ਮਿਲੇਗਾ, ਲੇਕਿਨ ਉਹਦਾ ਕੋਈ ਤੁਸੀਂ ਕੋਈ ਸਬੂਤ ਦਵੋਗੇ ਆਪ, ਸਬੂਤ ਦਵਾਂਗੇ। ਸਬੂਤ ਕਮ ਸੇ ਕਮ ਉੱਥੇ ਦਵੋਗੇ ਕਿ ਜਨਾਬ ਇਹ ਵੇਖੋ ਮੇਰੇ ਕੋਲ ਇਹ ਵੀ ਮੈਂ ਇਹਦਾ ਠੇਕੇਦਾਰੀ ਕਰਦਾ ਪਿਆ, ਕੋਈ ਗਰਦਾਵਰੀ ਇਦਾਂ ਦਾ ਸਿਸਟਮ ਹੋਣਾ ਚਾਹੀਦਾ। ਤੇ ਉਹ ਪਹਿਲੇ ਵਾਲਾ ਕੰਮ ਨਹੀਂ ਹੈ ਕਿ 1 ਕਿੱਲੇ ਦੇ 5 ਥੈਲੇ ਮਿਲਣ? ਨਹੀਂ, ਉਹ ਨਹੀਂ ਅਸੀਂ ਕਰਦੇ ਪਏ। ਪਤਾ ਕੀ ਹੈ ਉਹਦੇ ਵਿੱਚ ਇਹ ਨਾ, ਜਦੋਂ ਤੁਸੀਂ ਪਾਬੰਦੀਆਂ ਲਾਓਗੇ ਨਾ, ਜਦੋਂ ਤੁਸੀਂ ਇਸ ਤਰ੍ਹਾਂ 1 ਤੇ 5 ਕਰੋਗੇ, ਫਿਰ ਤੁਸੀਂ ਕੀ ਕਰੋਗੇ, ਤੁਸੀਂ 1 ਦੇ 6 ਲੈਣ ਲਈ ਪੈਸੇ ਦਿਓਗੇ। ਠੀਕ ਹੈ, ਅਸੀਂ ਖੁੱਲਾ ਰੱਖਿਆ ਵੇ। ਕਿਸਾਨਾਂ ਦਾ ਸਾਡੇ ਕੋਲ ਵੀ ਪੂਰਾ ਰਿਕਾਰਡ ਆ। ਵੇਖੋ 8.5 ਲੱਖ ਕਿਸਾਨਾਂ ਨੂੰ ਵਜ਼ੀਰ ਆਲਾ ਸਾਹਿਬਾ ਨੇ ਕਿਸਾਨ ਕਾਰਡ ਦਿੱਤੇ ਨੇ। ਹਾਂਜੀ, 8.5 ਲੱਖ ਕਿਸਾਨਾਂ ਨੂੰ, ਔਰ ਪਿਛਲੀ 3 ਫਸਲਾਂ ਦੇ ਵਿੱਚ 255 ਅਰਬ ਰੁਪਏ ਦਾ ਬਗੈਰ ਸੂਦ ਤੋਂ ਲੋਨ ਦਿੱਤਾ। ਕਣਕ ਉਹਨਾਂ ਨੇ ਲਾਈ। ਅਬਰ ਰਾਣਾ ਸਾਹਿਬ ਮੇਰੇ ਕੋਲ ਬੈਠੇ, ਇਹਨਾਂ ਦੀ ਪੈਲੀ ਹੈ, ਇਹਨਾਂ ਦੇ ਅਕਾਊਂਟ ਦੇ ਵਿੱਚ 1.5 ਲੱਖ ਰੁਪਇਆ 5 ਕਿੱਲਿਆਂ ਦਾ ਆਇਆ। ਇਹਨਾਂ ਨੇ ਜਨਾਬ ਉਹ ਲਾਏ, ਅਗਲੀ ਫਸਲ ਤੋਂ ਪਹਿਲਾਂ ਉਹਨਾਂ ਨੇ ਉਹ ਪੈਸੇ ਵਾਪਸ ਕਰ ਦਿੱਤੇ। ਰਬੀ ਖਫੀਦ ਹੈ। ਹਾਂ, ਉਹ ਖਰੀਫ ਤੇ ਰਬੀ ਦੇ ਅਗਲੇ ਟਾਈਮ ਤੋਂ ਪਹਿਲਾਂ ਉਹਨਾਂ ਦੇ ਅਕਾਊਂਟ 'ਚ ਫਿਰ ਪੈਸੇ ਆ ਗਏ। ਯਾਨੀ ਇਹਨਾਂ ਨੇ ਆੜਤੀ ਕੋਲ ਨਹੀਂ ਜਾਣਾ, ਆੜਤੀ ਕੋਲੋਂ ਪੈਸੇ ਨਹੀਂ। 8.5 ਲੱਖ ਕਿਸਾਨਾਂ ਦਾ ਇੱਕ ਤੇ ਸਾਡੇ ਵੈਰੀਫਾਈਡ ਕਿਸਾਨਾਂ ਦਾ ਸਾਡੇ ਕੋਲ ਡਾਟਾ ਪਿਆ। ਅੱਛਾ। ਉਸ ਤੋਂ ਇਲਾਵਾ ਲੋਕਾਂ ਟਰੈਕਟਰ ਲਏ, 30,000 ਟਰੈਕਟਰ ਵਜ਼ੀਰ ਆਲਾ ਸਾਹਿਬਾਂ ਨੇ ਦਿੱਤੇ, 20,000 ਉਹਨਾਂ ਦੇ ਤਕਸੀਮ ਹੋ ਗਏ ਨੇ ਤੇ 10,000 ਮਜ਼ੀਦ ਤਕਸੀਮ ਹੋ ਰਹੇ ਨੇ। ਇਸ ਤੋਂ ਇਲਾਵਾ 5300 ਸੁਪਰ ਸੀਡਰ ਦਿੱਤੇ ਜਿਹੜੇ ਕਿ ਯਾਨੀ ਕਿ ਬੜੀ ਅੱਛੇ ਤਰੀਕੇ ਦੇ ਨਾਲ ਜਿਹੜਾ ਨੇ ਜਿਹੜੇ ਝੋਨਾ ਲਾਉਣਾ ਵੇ ਅਸੀਂ ਜਾਂ ਅਸੀਂ ਕਣਕ ਲਾਉਣੀ ਹੈ ਜਾਂ ਇਹਦੇ ਲਈ ਇਸ ਮਕਸਦ ਲਈ ਦਿੱਤੇ। ਸਾਡੇ ਕੋਲ ਤਕਰੀਬਨ 15 ਲੱਖ ਕਿਸਾਨਾਂ ਦਾ ਡਾਟਾ ਇੱਕ ਤੇ ਉਹ ਹੋ ਜਾਏਗਾ। ਦੂਸਰਾ ਇਹ ਵੀ ਕਿ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੇ ਜਾ ਕੇ ਠੇਕੇਦਾਰੀ ਕੀਤੀ, ਉਹਨਾਂ ਦਾ ਨਹੀਂ ਡਾਟਾ ਹੋ ਸਕਦਾ, ਸਾਡੇ ਕੋਲ ਹੋ ਸਕਦਾ ਨਾ ਹੋਵੇ। ਉਹਦਾ ਤੁਸੀਂ ਸਬੂਤ ਦੇਣਾ, ਉੱਥੇ ਜਾ ਕੇ ਉਸੇ ਵੇਲੇ ਮਸਲਾ ਹੱਲ ਹੋ ਜਾਏਗਾ। ਠੀਕ। ਅਮਜਦ ਹਫੀਜ਼ ਸਾਹਿਬ ਨੂੰ ਅਸੀਂ ਪੁੱਛਦੇ ਹਾਂ ਕਿ ਇੱਕ ਗੱਲ ਸਾਡੇ ਦਿਮਾਗ 'ਚ ਆਉਂਦੀ ਹੈ ਵੀ ਇਸ ਟਾਈਮ ਕਣਕ ਜਿਹੜੀ ਟੋਟਲ ਆ ਸਾਡੇ ਪਾਕਿਸਤਾਨ 'ਚ ਜਾਂ ਪੰਜਾਬ ਸਾਡੇ ਦੀ ਗੱਲ ਕਰੀਏ ਵੀ ਕਿੰਨੇ ਮੈਟ੍ਰਿਕ ਟਨ ਜਿਹੜੀ ਆ ਉਹ ਆਣੀ ਆ ਖੇਤਾਂ 'ਚੋਂ ਟੋਟਲ? ਜੀ ਇਨਸ਼ਾਅੱਲਾ ਐਰ ਕੀ ਉਮੀਦ ਹੈ ਵੇ ਕਿ ਕੋਈ ਸਾਡੀ ਜਿਹੜਾ ਅੰਦਾਜ਼ੇ ਨੇ ਬੰਪਰ ਕਰਾਪ ਦੇ ਅੰਦਾਜ਼ੇ ਨੇ ਤੇ ਪਿਛਲੇ ਸਾਲ ਨਾਲੋਂ ਐਰ ਕੀ 1 ਕਰੋੜ ਤੇ 65 ਲੱਖ ਤੋਂ ਲੱਗ ਕੇ 1 ਕਰੋੜ ਤੇ 67 ਲੱਖ ਏਕੜ ਜਿਹੜੀ ਹੈ ਨਾ ਕਣਕ ਪੰਜਾਬ 'ਚ ਕਾਸ਼ਤ ਹੋਈ ਹੈ। ਠੀਕ ਹੈ, 1 ਕਰੋੜ ਤੇ 65 ਤੋਂ 1 ਕਰੋੜ 67 ਲੱਖ ਏਕੜ ਤੱਕ। ਤੇ ਸਾਨੂੰ ਇਨਸ਼ਾਅੱਲਾ ਉਮੀਦ ਹੈ ਕਿ ਐਰ ਕੀ ਕੋਈ 2 ਕਰੋੜ ਤੇ 25 ਲੱਖ ਮੈਟ੍ਰਿਕ ਟਨ ਤੱਕ ਕਣਕ ਜਿਹੜੀ ਪੰਜਾਬ 'ਚੋਂ ਆਏਗੀ ਇਨਸ਼ਾਅੱਲਾ। ਔਰ ਉਮੀਦ ਹੈ ਬੰਪਰ ਕ੍ਰਾਪ ਹੋਏਗੀ, ਜਿਹੜੀ ਆਮ ਅੰਦਾਜ਼ੇ ਇਸ ਵੇਲੇ ਲੱਗ ਰਹੇ ਨੇ ਕਿ ਬੰਪਰ ਕ੍ਰਾਪ ਹੋਏਗੀ। ਔਰ ਉਹਦੇ ਵਿੱਚੋਂ ਅਸੀਂ ਇਨਸ਼ਾਅੱਲਾ ਅਸੀਂ ਖੁਦ ਜਿਹੜਾ 30 ਲੱਖ ਮੈਟ੍ਰਿਕ ਟਨ ਚੁੱਕਾਂਗੇ ਪੰਜਾਬ ਹੁਕੂਮਤ। ਔਰ ਫਿਰ ਇਸ ਤੋਂ ਇਲਾਵਾ ਜਿਹੜੀ ਇਹ ਆਮ ਤੌਰ ਤੇ ਆਪਣੇ ਜ਼ਿਮੀਂਦਾਰਾਂ 'ਚ ਆਪਾਂ ਵੀ ਘਰਾਂ 'ਚ ਵੇਖੋ ਨਾ, ਮੈਂ ਵੀ ਕਣਕ ਰੱਖਣਾ ਘਰ। ਮੈਂ ਸਾਰੇ ਇਹੀ ਪੁੱਛਣਾ ਚਾਹ ਰਿਹਾ ਸੀਗਾ ਵੀ 30 ਲੱਖ ਤੁਸੀਂ ਲੈ ਲਈ, 2 ਕਰੋੜ ਤੁਸੀਂ 30 ਦੱਸ ਰਹੇ ਹੋ, ਬਾਕੀ 2 ਕਰੋੜ ਜਿਹੜੀ ਮੈਟ੍ਰਿਕ ਟਨ ਆ ਉਹ ਫਿਰ ਕਣਕ ਤਾਂ ਫਿਰ ਇਹ ਸੋਚ ਦਿਮਾਗ 'ਚ ਆਉਂਦਾ ਵੀ ਰੁਲੂਗੀ ਦੁਬਾਰਾ ਵੀ 30 ਲੱਖ ਤੁਸੀਂ ਲਈ, ਬਾਕੀ ਕਿੱਦਾਂ? ਸੁਰੇਸ਼ ਸਾਹਿਬ, ਹਰ ਸਾਲ ਜਿਹੜੀ ਹੁਕੂਮਤ ਕਣਕ ਲੈਂਦੀ ਨਾ ਪੰਜਾਬ, ਉਹ 30-40 ਲੱਖ ਹੀ ਲੈਂਦੀ ਹੈ। ਅੱਛਾ, ਪਹਿਲਾਂ ਜਦੋਂ ਲੈਂਦੀ ਸੀ? ਹਾਂ, 30-40 ਲੱਖ ਹੀ ਲੈਂਦੀ ਹੈ। ਅੱਛਾ, ਹੁੰਦਾ ਕੀ ਹੈ ਕਿ 30-40 ਲੱਖ ਤੋਂ ਇਲਾਵਾ ਜਿਹੜੀ ਕੋਈ 70-80-90 ਲੱਖ ਮੈਟ੍ਰਿਕ ਟਨ ਆ ਨਾ, ਉਹ ਕਣਕ ਆਪਾਂ ਜ਼ਿਮੀਂਦਾਰ ਆਮ ਤੌਰ ਤੇ ਘਰਾਂ 'ਚ ਰੱਖ ਲਈਦੀ ਹੈ। ਠੀਕ, ਹਰ ਵਾਰੀ ਇਹੀ ਹੁੰਦਾ, ਆਪਣੇ ਭੜੋਲੇ ਬਣੇ ਹੁੰਦੇ ਨੇ। ਹਾਂਜੀ ਹਾਂਜੀ, ਆਪਾਂ ਵੇਖੋ ਨਾ ਆਪਣੇ ਕਈ ਕੱਚੀਆਂ ਕੋਠੀਆਂ ਬਣੀਆਂ ਹੁੰਦੀਆਂ, ਉਹਦੇ ਵਿੱਚ ਕਣਕ ਰੱਖੀ ਦੀ। ਹਾਂਜੀ, ਰੱਖੀ ਦੀ। ਤੇ ਉਹ ਹੁਣ ਸਾਈਲੋ ਦਾ ਟ੍ਰੈਂਡ ਚੱਲ ਗਿਆ ਕਿ ਉਹ ਸਾਈਲੋ ਵੀ ਬਣਨੇ ਸ਼ੁਰੂ ਹੋ ਗਏ। ਹਾਂਜੀ, ਤੇ ਇੱਕ ਤੇ ਇੰਨੀ ਕਣਕ ਤਕਰੀਬਨ ਅੱਧੀ ਕਹਿ ਲਓ ਕਿ ਅਸੀਂ ਨਾ ਆਮ ਤੌਰ ਤੇ ਘਰਾਂ 'ਚ ਰੱਖ ਲੈਂਦੇ, ਜ਼ਿਮੀਂਦਾਰ ਰੱਖ ਲੈਂਦਾ, ਬੀਜ ਰੱਖ ਲਈਦਾ। ਬੀਜ ਤਕਰੀਬਨ ਕਹਿ ਲਓ ਕਿ ਤਕਰੀਬਨ ਆਮ ਤੌਰ ਤੇ ਕਿਹਾ ਜਾਂਦਾ ਕਿ ਬੀਜ ਦੀ ਮੱਧ ਦੇ ਵਿੱਚ ਵੀ ਤਕਰੀਬਨ ਕੋਈ 20 ਲੱਖ ਮੈਟ੍ਰਿਕ ਟਨ ਅੰਦਾਜ਼ਨ ਕਹਿੰਦੇ ਨੇ ਕਿ ਰੱਖ ਲੈਂਦੇ ਨੇ। ਠੀਕ ਹੈ, ਇਹ ਹੋ ਗਿਆ। ਫਿਰ ਉਸ ਤੋਂ ਇਲਾਵਾ ਸਾਡੀ ਜਿਹੜੀ ਇਹ ਕਣਕ ਜਿਹੜੀਆਂ ਸਾਡੀਆਂ ਆਟੇ ਦੀਆਂ ਮਿੱਲਾਂ ਨੇ ਪੰਜਾਬ ਦੀਆਂ ਆਟੇ ਦੀਆਂ ਮਿੱਲਾਂ ਤਕਰੀਬਨ 20 ਲੱਖ ਮੈਟ੍ਰਿਕ ਟਨ, 20 ਤੋਂ 25 ਲੱਖ ਮੈਟ੍ਰਿਕ ਟਨ ਅਮੂਮਨ ਲੈ ਲੈਂਦੀਆਂ ਨੇ। ਠੀਕ ਹੈ, ਉਹਨਾਂ ਦੇ ਵਿੱਚ ਤਕਰੀਬਨ 27 ਲੱਖ ਤੋਂ 30 ਲੱਖ ਮੈਟ੍ਰਿਕ ਟਨ ਉਹਨਾਂ ਦੀ ਆਪਣੀ ਸਟੋਰੇਜ ਹੁੰਦੀ ਹੈ ਤੇ ਅੰਦਾਜ਼ਨ 20 ਲੱਖ ਉਹ ਲੈ ਲੈਂਦੀਆਂ ਨੇ। ਫਿਰ ਉਸ ਤੋਂ ਇਲਾਵਾ ਸਾਡੀ ਫੀਡ ਮਿੱਲਾਂ ਨੇ ਲੈਣਾ ਹੁੰਦਾ। ਠੀਕ, ਫਿਰ ਸਾਡੀ ਸੀਡ ਕੰਪਨੀਆਂ ਨੇ ਤਕਰੀਬਨ ਜਿਹੜੀਆਂ ਪੰਜਾਬ 'ਚ ਨੇ, ਜਿਹੜੀਆਂ ਰਹੀਮਯਾਰ ਖਾਨ ਬਾਵਲਪੁਰ ਡਿਵੀਜ਼ਨ ਦੇ ਵਿੱਚ ਆ, ਸਾਡੀ ਸੀਡ ਕਾਰਪੋਰੇਸ਼ਨ ਆ, ਉਹ ਤਕਰੀਬਨ ਜਿਹੜਾ ਵੇ ਉਹ ਅੰਦਾਜ਼ਨ ਜਿਹੜਾ ਕੋਈ 10 ਲੱਖ ਮੈਟ੍ਰਿਕ ਟਨ ਉਧਰ ਵੀ ਉਹ ਵੀ ਲੈ ਲੈਂਦੀਆਂ ਨੇ। ਫੀਡ ਮਿੱਲਾਂ ਲੈਂਦੀਆਂ ਨੇ, ਫੀਡ ਮਿੱਲਾਂ ਨੇ ਲੈਣਾ ਹੁੰਦਾ ਵੇ, ਉਹ ਲੈ ਕੇ ਆਪਣੀ ਖੁਰਾਕ ਵਗੈਰਾ ਦੇ ਵਿੱਚ ਪਾਉਂਦੀਆਂ। ਤੇ ਇਸ ਤੋਂ ਇਲਾਵਾ ਸਾਡੇ ਅਮੂਮਨ ਇਹ ਵੀ ਹੁੰਦਾ ਕਿ ਸਾਡੀ ਕਣਕ ਜਿਹੜੀ ਏ ਇਹ ਕਣਕ ਦਾ ਤਕਰੀਬਨ 25 ਤੋਂ 30% ਇਹ ਬਲੋਚਿਸਤਾਨ ਤੇ ਸਾਡਾ KP ਵੀ ਜਾਂਦਾ ਹੈ। ਸਾਡੀ ਗਿਲਗਿਤ ਬਲਤਿਸਤਾਨ ਜਿਹੜਾ ਵੇ ਉਹ ਵੀ ਸਾਡੇ ਇੱਥੋਂ ਲੈ ਕੇ ਜਾਂਦੇ ਨੇ। ਸਾਡੀ ਜਿਹੜੀ ਆਜ਼ਾਦ ਜੰਮੂ ਕਸ਼ਮੀਰ ਹੈ ਉਹਦੀ ਕਣਕ ਵੀ ਇੱਥੋਂ ਜਾਂਦੀ ਹੈ। ਤੇ ਅਸਲ ਦੇ ਵਿੱਚ ਜਿਹੜੀ ਹੈ ਨਾ
ਉਹ ਮੇਰੇ ਇੱਕ ਭਾਈ ਨੇ ਮੀਡੀਆ ਦੇ ਵਿੱਚ, ਰਜ਼ਵਾਨ ਸਾਹਿਬ ਨੇ ਐਕਸਪ੍ਰੈਸ ਦੇ ਵਿੱਚ, ਜੀ ਜੀ ਉਹ ਕਹਿੰਦੇ ਹੁੰਦੇ ਕਿ ਪੰਜਾਬ ਜਿਹੜਾ ਨਾ ਇਸ ਮੁਲਕ ਦਾ ਕਣਕ ਪੜੋਲਾ ਹੈ। ਪੜੋਲਾ ਸਹੀ ਕਣਕ ਪੜੋਲਾ ਵੇ ਤੇ ਸਾਡੀ ਜਿਹੜੀ ਕਣਕ ਆ ਨਾ, ਵੇਖੋ ਉਹ ਕਣਕ ਕਸ਼ਮੀਰ ਤੋਂ ਲੱਗ ਕੇ ਤੇ ਸਾਡੇ ਬਲੋਚਿਸਤਾਨ ਦੇ ਸਿੱਬੀ ਹਰਨਾਈ ਤੇ ਉਹ ਈਰਾਨ ਦੇ ਬਾਰਡਰ ਤੱਕ ਜਾਂਦੀ ਹੈ ਪੰਜਾਬ ਦੀ ਕਣਕ ਜਿਹੜੀ ਹੈ। ਹਾਂਜੀ। ਤੇ ਪੰਜਾਬ ਉਹ ਕਣਕ ਜਿਹੜੀ ਹਰ ਜਗ੍ਹਾ ਜਾਂਦੀ। ਹਕੂਮਤ ਦੇ ਆਉਣ ਦਾ ਮਕਸਦ ਇਹ ਹੁੰਦਾ ਵੇ ਕਿ ਇੱਕ ਤੇ ਹਕੂਮਤ ਨੇ ਮਾਰਕੀਟ ਦੀ ਜਿਹੜੇ ਨਾ ਉਹ ਕੀਮਤ ਸੈੱਟ ਕਰ ਦਿੰਦੀ ਹੈ ਕਿ ਜਨਾਬ ਅਸੀਂ 3500 ਤੇ ਲੈ ਰਹੇ ਹਾਂ ਤੇ ਸਾਰੇ ਗੌਰ ਕਰੋ ਵੀ ਕਿਸਾਨ ਕੋਲੋਂ 3500 ਤੇ ਲੈਣੀ ਹੈ। ਸਰ ਮੈਂ ਅਗਲੀ ਗੱਲ ਇਹੀ ਪੁੱਛਣ ਲੱਗਾ ਸੀਗਾ ਵੀ ਜਿਹੜਾ ਤੁਸੀਂ ਕਿਹਾ ਨਾ ਵੀ 20 ਲੱਖ ਉਹ ਲੈ ਲੈਣਗੇ ਬਾਅਦ ਵਾਲੀ ਬਚਣ ਵਾਲੀ ਚੋਂ 10 ਉਹ ਲੈ ਲੈਣਗੇ, ਮਸਲਨ ਤੁਸੀਂ ਮਿੱਲਾਂ ਦੀ ਗੱਲ ਕੀਤੀ ਕਿ 20 ਲੱਖ ਟਨ ਮਿੱਲਾਂ ਲੈਣਗੀਆਂ। ਮੈਂ ਇਹ ਪੁੱਛਦਾ ਸੀਗਾ ਵੀ ਮਿੱਲਾਂ ਵੀ 3500 ਨੂੰ ਲੈਣਗੀਆਂ? ਮਿੱਲਾਂ ਤਕਰੀਬਨ ਜਿਹੜੀਆਂ ਨੇ ਨਾ, ਮਿੱਲਾਂ 100 200 ਦੇ ਥੱਲੇ, ਜਿਹੜਾ ਆਮ ਤੌਰ ਤੇ ਟ੍ਰੈਂਡ ਆ ਜੀ ਜੀ, ਉਹਨਾਂ ਦੇ ਜ਼ਿਹਨ, ਜਦੋਂ ਉਹਨਾਂ ਨੂੰ ਇਹ ਪਤਾ ਹੁੰਦਾ ਨਾ ਹਕੂਮਤ ਦੇ ਕੋਲ ਕਣਕ ਆ ਗਈ ਜ਼ਿਆਦਾ, ਹਾਂਜੀ, ਅਸੀਂ ਜਦੋਂ 30 ਲੱਖ ਲੈਣੀ, 30 ਲੱਖ ਦਾ ਮਤਲਬ ਹੈ ਕਿ 6 ਮਹੀਨੇ ਦੀ ਜਿਹੜੀ ਆਟੇ ਦੀ ਜ਼ਰੂਰਤ ਹੈ ਨਾ ਪੰਜਾਬ ਦੀ, ਹਾਂਜੀ, ਕਿਤੋਂ ਵੀ ਹੋਰ ਕਣਕ ਨਾ ਆਵੇ, ਹਾਂਜੀ, ਅਸੀਂ ਹਕੂਮਤ ਕੋ 30 ਲੱਖ ਮੈਟ੍ਰਿਕ ਟਨ ਜਿਹੜੀ ਅਸੀਂ ਮਾਰਕੀਟ 'ਚ ਦਈਏ ਤੇ ਪੰਜਾਬ 'ਚੋਂ ਆਟਾ ਨਹੀਂ ਮੁੱਕਦਾ 6 ਮਹੀਨੇ ਪੂਰੇ, ਸਹੀ, ਪੰਜਾਬ 'ਚੋਂ ਆਟਾ ਨਹੀਂ ਮੁੱਕੇਗਾ। ਹੂੰ। ਤੇ ਅਸੀਂ ਜਦੋਂ ਉਹਨਾਂ ਨੂੰ ਪਤਾ ਨਾ ਇੰਨੀ ਕਣਕ ਹਕੂਮਤ ਕੋਲ ਪਈ ਆ ਕਿ ਅਸੀਂ ਜਿਹੜਾ ਨਾ ਉਹਨਾਂ ਨੇ ਲੈਣੀ ਹੁੰਦੀ ਹੈ ਤਕਰੀਬਨ 32-3300 ਤੇ, ਅੱਛਾ ਜੀ, ਇਸ ਤੋਂ ਥੱਲੇ ਇਹ ਕੀਮਤ ਸੈੱਟ ਹੋ ਹੀ ਨਹੀਂ ਸਕਦੀ। ਉਹਦੀ ਵਜ੍ਹਾ ਇਹ ਵੇ ਕਿ ਇਹ ਆਮ ਟ੍ਰੈਂਡ ਹੈ ਕਿ ਜਿਹੜੀ ਹਕੂਮਤ ਨੇ ਕੀਮਤ ਸੈੱਟ ਕਰਨੀ ਉਹ ਤੋਂ 200-300 ਥੱਲੇ ਹੁੰਦੀ ਹੈ ਮਾਰਕੀਟ ਦੀ ਕੀਮਤ, ਕਿਉਂਕਿ ਮਸਲ ਉਹਨਾਂ ਨੇ ਲੈਣੀ ਹੈ ਨਾ, ਉਹਨਾਂ ਕਹਿਣਾ ਯਾਰ ਅਸੀਂ ਲੈਣੀ ਹੈ ਤੇ ਇਹਨਾਂ ਨੇ ਕੱਲ ਨੂੰ ਜਦੋਂ ਮਾਰਕੀਟ ਕਣਕ ਦੇਣੀ ਹੈ ਨਾ ਸਾਨੂੰ, ਅਸੀਂ ਦੇਣੀ ਹੁੰਦੀ ਹੈ ਕਿ ਆਟਾ ਜਿਸ ਤਰ੍ਹਾਂ ਮੁਹਤਰਮਾ ਮਰੀਮ ਨਵਾਜ਼ ਸ਼ਰੀਫ ਸਾਹਿਬਾ ਦਾ ਇਹ ਵੇਖ ਵੀ ਕਿ ਨਾਲ ਰੋਟੀ ਵੀ ਸਸਤੀ ਹੋਵੇ, ਉਹ ਰੋਟੀ 15 ਰੁਪਏ ਜਾਂ 14 ਰੁਪਏ ਉਦੋਂ ਹੀ ਰਵੇਗੀ ਜਦੋਂ ਅਸੀਂ ਇਹ ਕਣਕ ਜਿਹੜੀ 3300-3200 ਤੇ ਅਸੀਂ ਮਾਰਕੀਟ 'ਚ ਦੇਵਾਂਗੇ। ਅਸੀਂ 3500 ਤੇ ਲਈ, ਉੱਤੇ ਮੁਨਾਫਾ ਵੀ ਦਿੱਤਾ, ਸਾਨੂੰ 3800 ਦੀ ਪਈ ਸਤੰਬਰ 'ਚ ਜਾ ਕੇ। ਅਸੀਂ ਲੇਕਿਨ 32-3300 ਦੀ ਅਗਰ ਦੇਨੇ ਆ ਤਾਂ ਉਹ ਵੀ ਜ਼ਿਹਨ 'ਚ ਰੱਖ ਕੇ ਹੀ ਕਹਿਣਗੇ ਯਾਰ 32-3300 ਤੋਂ ਦੇ ਕਰੀਬ ਲਈਏ। ਠੀਕ ਹੈ। ਤੇ ਇਹ ਅਗਰ ਕਹੋ ਕਿ ਇਹ ਹਕੂਮਤ ਨੇ ਜਦੋਂ 3500 ਪ੍ਰੋਕਿਊਰਮੈਂਟ ਪ੍ਰਾਈਸ ਰੱਖੀ ਹੈ ਤੇ ਹਕੂਮਤ ਦਾ ਇੱਕ ਰਾਈਟ ਬਣ ਜਾਂਦਾ ਵੇ ਕਿ ਜਨਾਬ ਅਗਰ ਕਿਸਾਨ ਕੋਲੋਂ ਅਸੀਂ ਵੇਖੀਏ ਕਿ ਯਾਰ 3000 ਤੋਂ ਥੱਲੇ ਰਹਿ ਰਹੇ ਨਹੀਂ ਲੈ ਰਹੇ, ਅਸੀਂ ਫਿਰ ਉਹਨਾਂ ਨੂੰ ਇਨਸ਼ੋਰ ਕਰਾਂਗੇ ਕਿ ਜਨਾਬ ਹੁੰਦਾ ਵੇ ਇੱਕ ਟ੍ਰੈਂਡ ਆ ਕਿ ਅਸੀਂ ਅਗਰ ਮਾਰਕੀਟ ਪ੍ਰਾਈਸ 3500 ਸੈੱਟ ਕੀਤੀ ਹੈ ਤੇ ਇਹਦੇ ਤੇ ਲੈਣੀ ਆ ਤੁਸੀਂ ਲੈਣੀ। ਇਹਦਾ ਮਕਸਦ ਸਿਗਨਲ ਹੁੰਦਾ ਮਾਰਕੀਟ ਨੂੰ, ਬਾਅਦ ਚੀਜ਼ਾਂ ਡੰਡੇ ਨਾਲ ਨਹੀਂ ਹੁੰਦੀਆਂ, ਬਾਅਦ ਸਿਗਨਲ ਹੁੰਦਾ ਹੈ। ਜਿਸ ਤਰ੍ਹਾਂ ਨਹੀਂ ਆਪਾਂ ਕਿਤੇ ਜਾਂਦਾ ਹੁੰਦਾ ਕੋਈ ਬਾਹਰੋਂ ਆਵੇ ਤੇ ਬਜ਼ੁਰਗ ਨੇ ਰਾਤ ਨੂੰ ਇਹ ਨਾ ਕਿ ਲੇਟ ਆਈਏ ਅਸੀਂ ਤੇ ਉਹਨਾਂ ਰੋਕ ਕੇ ਨਹੀਂ ਕਹਿਣਾ ਹੁੰਦਾ, ਉਹਨਾਂ ਖੰਗੂਰਾ ਮਾਰਨਾ ਹੁੰਦਾ ਕਿ ਯਾਰ ਵੇਖ ਲਓ ਮੈਂ ਜਾਗਦਾ ਪਿਆ ਤੇ ਤੂੰ ਲੇਟ ਆਇਆ, ਹੋਰ ਕੁਝ ਨਹੀਂ ਕਹਿਣਾ ਹੁੰਦਾ। ਇਹ ਸਿਗਨਲ ਹੁੰਦਾ ਹੈ ਜੀ। ਨਹੀਂ ਜੀ, ਉਹ ਬਜ਼ੁਰਗ ਦਾ ਖੰਗੂਰਾ ਤਾਂ ਚੱਲ ਜਾਂਦਾ, ਸਾਡੀ ਸਰਕਾਰ ਦਾ ਚੱਲਦਾ ਨਹੀਂ ਵੀ ਹੁਣ ਕਹਿ ਲਓ ਵੀ ਚਲੋ ਮੰਨ ਲਿਆ ਉਹ 3300 ਨੂੰ ਲੈ ਲੈਣ। ਕਿਸਾਨ ਕੋਲੋਂ ਜਦੋਂ ਕਣਕ ਵਿਕ ਜਾਂਦੀ ਆ ਨਾ ਜੀ, ਤੁਸੀਂ ਵੀ ਦੇਖ ਰਹੇ ਆ ਅਮਜਦ ਹਫੀਜ਼ ਸਾਹਿਬ, ਕਈ ਸਾਲਾਂ ਤੋਂ ਇਦਾਂ ਹੋ ਰਿਹਾ, ਜਦੋਂ ਸਾਡੇ ਕੋਲੋਂ ਵਿਕ ਕੇ ਅੱਗੇ ਜਾਂਦੀ ਆ ਨਾ 4 ਮਹੀਨਿਆਂ ਬਾਅਦ 5 ਮਹੀਨਿਆਂ ਬਾਅਦ ਉਹ 4000 ਤੇ ਇਸ ਟਾਈਮ ਭਲਾ ਕਿੰਨਾ ਚੱਲ ਰਿਹਾ ਜੀ? 5500 ਰੁਪਈਆ 4000 ਰੁਪਈਆ ਮਣ ਦਾ ਚੱਲ ਰਿਹਾ, ਹੁਣ ਸ਼ਾਇਦ ਘਟ ਗਿਆ ਹੋਵੇ ਕਣਕ ਨਵੀਂ 4000 ਰੁਪਈਆ ਐਤਕੀ 4। ਹਾਂਜੀ, ਤੇ ਇਹ ਇਦਾਂ ਜਿਹੜਾ ਹੁੰਦਾ ਇਹਦਾ ਨਹੀਂ ਕੋਈ ਬੰਦੋਬਸਤ? ਉਹਦਾ ਪਤਾ ਕੀ ਇੱਕ ਜੋ ਬਹੁਤ ਵੱਡਾ ਇੱਕ ਮਸਲਾ ਬਣਦਾ ਨਾ, ਜਦੋਂ ਹਕੂਮਤ ਦੇ ਕੋਲ ਕਣਕ ਥੋੜੀ ਹੁੰਦੀ ਹੈ ਨਾ, ਸਾਡੇ ਕੋਲ ਪਿਛਲੇ ਸਾਲ 8.5 ਲੱਖ ਸੀ ਤੇ ਅਸੀਂ ਮਾਰਕੀਟ ਦੇ ਵਿੱਚ ਜਿਹੜੀ ਹੈ ਨਾ ਅਸੀਂ 3000 ਤੇ ਉਸ ਅਸੀਂ ਕ੍ਰੈਕਡਾਊਨ ਕੀਤਾ, ਅਸੀਂ ਬਕਾਇਦਾ ਰਿਕਵਰ ਕਰਾਈ 17 ਲੱਖ ਮੈਟ੍ਰਿਕ ਟਨ ਅਸੀਂ ਕਣਕ ਜਿਹੜੇ ਜ਼ਖੀਰਾ ਅੰਦੋਜ਼ ਸੀ ਉਹਨਾਂ ਕੋ ਕਢਵਾਈ, ਜਿਹੜੀ ਸਾਨੂੰ ਕਹਿੰਦੇ ਸੀ ਕਿ ਤੁਸੀਂ ਬਾਹਰੋਂ $700 ਮਿਲੀਅਨ ਦੀ ਕਣਕ ਇੰਪੋਰਟ ਕਰਨੀ ਹੈ, ਅਸੀਂ ਡੰਡੇ ਦੇ ਨਾਲ ਕਢਵਾਈ। ਜਿਹੜਾ ਫੂਡ ਡਿਪਾਰਟਮੈਂਟ ਨੇ ਔਰ ਵਜ਼ੀਲਾ ਸਾਹਿਬਾ ਨੇ ਫਿਰ ਹਦਾਇਤਾਂ ਦਿੱਤੀਆਂ, ਅਸੀਂ ਬਕਾਇਦਾ ਜ਼ੋਰ ਲਾ ਕੇ ਨਿਕਲਵਾਈ ਹੈ। ਅਸੀਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਜੀ, ਅਸੀਂ ਤੁਹਾਡੇ, ਜੇ ਤੁਸੀਂ ਉਹ ਨਾ ਕਢਾਉਂਦੇ ਤੇ ਇਹ ਬਾਹਰੋਂ ਆ ਜਾਂਦੀ, ਸਾਡਾ ਫਿਰ ਬੇੜਾ ਗਰਕ ਹੋ ਜਾਂਦਾ। ਇਹ ਤੇ ਜ਼ਿਹਨ 'ਚ ਮੈਂ ਤੁਹਾਨੂੰ ਦੱਸਣਾ ਕਿ ਇਸੇ ਲਈ ਤੇ ਮਿਹਨਤ ਕੀਤੀ ਹੈ ਹਕੂਮਤ ਨੇ ਕਿ ਇਹ ਮਿਹਨਤ ਕਰਨੀ, ਔਰ ਅਸੀਂ ਕਿਹਾ ਕਿ ਕਣਕ ਨਹੀਂ ਲੈਣੀ। ਔਰ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ, ਪਹਿਲੀ ਮੀਟਿੰਗ ਤੋਂ ਜਿਹੜੀ ਮੈਂ ਪਹਿਲੀ ਮੀਟਿੰਗ ਫੂਡ ਦੀ 'ਚ ਬੈਠਾ ਸੀ ਨਾ ਸੀਐਮ ਸਾਹਿਬਾ ਦੇ ਨਾਲ, ਉਹਨਾਂ ਦੀ ਸਰਬਰਾਈ 'ਚ ਮੀਟਿੰਗ ਅਟੈਂਡ ਕੀਤੀ ਸੀ, ਉਹਨਾਂ ਨੇ ਇਹ ਕਿਹਾ ਸੀ ਕਣਕ ਇੱਥੇ ਪੂਰੀ ਹੈ, ਕਣਕ ਜ਼ਖੀਰਾ ਅੰਦੋਜ਼ੀ ਹੋਈ ਹੈ ਤੇ ਕਣਕ ਕਢਾਉਣੀ ਹੈ। ਤੇ ਕਣਕ ਅਲਹਮਦੁਲਿਲਾ ਕਢਾਈ ਹੈ। ਔਰ ਤੁਸੀਂ ਵੇਖ ਲਓ ਕਿ ਇਸ ਵੇਲੇ ਪਾਸਕੋ ਦੀ ਕਹਿੰਦੇ 15 ਲੱਖ ਮੈਟ੍ਰਿਕ ਟਨ ਤੋਂ ਬਾਅਦ ਅਸੀਂ 17 ਲੱਖ ਬਾਹਰ ਮੰਗਾਉਣੀ ਪੈਣੀ। ਆਮ ਜਿਹੜੇ ਆਲੇ ਦੁਆਲੇ ਇਹ ਜਿਹੜੇ ਨੇ ਮਾਫੀਆ ਕਹਿ ਲਓ ਜਿਨ੍ਹਾਂ ਨੂੰ, ਹਾਂਜੀ, ਤੇ ਅਜੇ ਤੁਹਾਨੂੰ ਮੈਂ ਦੱਸਾਂ ਕਿ ਇਸ ਵੇਲੇ ਵੀ ਸਿਰਫ 1 ਲੱਖ ਮੈਟ੍ਰਿਕ ਟਨ ਪਾਸਕੋ ਦੀ ਕਣਕ ਲੱਗੀ, ਬਾਕੀ ਸਾਰੀ ਦੀ ਸਾਰੀ ਉੱਦਾਂ ਪਈ। ਨਹੀਂ ਸਰ, ਉਹ ਚਲੋ ਪਿਛਲੇ ਹੋ ਗਿਆ ਜੋ ਹੋ ਗਿਆ। ਮੈਂ ਅਰਜ਼ ਇਹ ਕਰ ਰਿਹਾ ਕਿ ਹੁੰਦਾ ਇਹ ਵੇ ਕਿ ਰੇਟ ਜਿਹੜਾ ਵੇ ਨਾ, ਰੇਟ ਜਦੋਂ ਹਕੂਮਤ ਦੇ ਕੋਲ, ਅਸੀਂ ਗੱਲ ਜਿਹੜੀ ਕਰ ਰਹੇ ਸੀ, ਹਕੂਮਤ ਦੇ ਕੋਲ ਜਦੋਂ ਕਣਕ ਹੁੰਦੀ ਨਾ ਥੋੜੀ, ਹਾਂਜੀ, ਫਿਰ ਉਹ ਹਕੂਮਤ ਮਾਰਕੀਟ ਦਾ ਰੇਟ ਸੈੱਟ ਕਰਨ ਦੇ ਵਿੱਚ ਨਾ ਉਹਨਾਂ ਨੂੰ ਮਸਲਾ ਹੁੰਦਾ। ਦੋ ਤਰ੍ਹਾਂ ਕਰ ਸਕਦੀ ਹਕੂਮਤ, ਇੱਕ ਇਹ ਕਿ ਡੰਡਾ ਲੈ ਕੇ ਪਿੱਛੇ ਹੋ ਜੇ, ਹਾਂਜੀ, ਡੰਡਾ ਲੈ ਕੇ ਅਸੀਂ ਬਹੁਤ ਪਿੱਛੇ ਹੋਵਾਂਗੇ ਤੇ ਅਗਲੀ ਵਾਰੀ ਉਹ ਕਿਸਾਨ ਕੋ ਕਣਕ ਨਹੀਂ ਖਰੀਦਣਗੇ, ਠੀਕ ਹੈ, ਹਾਂਜੀ। ਫਿਰ ਦੂਸਰਾ ਹੱਲ ਇਹ ਵੇ ਕਿ ਸਾਡੇ ਕੋਲ ਇੰਨੀ ਕਣਕ ਹੋਵੇ ਕਿ ਜਦੋਂ ਮਾਰਕੀਟ ਵੇਖੀਏ ਕਿ ਅਸੀਂ ਵੇਖੀਏ ਕਿ ਇਹ ਮੁਨਾਫਾ ਇਹ ਹੱਦ ਤੋਂ ਜ਼ਿਆਦਾ ਕਮਾਉਣ ਲੱਗ ਪਏ ਨੇ, ਅਸੀਂ ਉਹ ਕਣਕ ਜਿਹੜੀ ਫਿਰ
ਮਾਰਕੀਟ ਦੇ ਦਈਏ, ਮਾਰਕੀਟ 'ਚ ਦੇ ਦੀ। ਸਾਡੇ ਕੋਲ ਪਿਛਲੀ ਵਾਰੀ ਸਿੱਧੀ ਜੀ ਗੱਲ, ਕਣਕ ਥੋੜੀ ਸੀ, ਉਨੀ ਨਹੀਂ ਸੀ। ਆਟੇ ਦੀ ਕੀਮਤ ਅਸੀਂ ਕੰਟਰੋਲ ਰੱਖੀ ਹੈ। ਕਣਕ ਦੀ ਕੀਮਤ ਜਿਹੜੀ ਸੀ ਉਹ ਫਿਰ ਉਹਨਾਂ ਨੇ ਕਣਕ ਜਿਹੜੀ ਲਈ ਸੀ ਉਹ 'ਚੋਂ ਮੁਨਾਫਾ ਕਮਾਇਆ। ਅਸੀਂ ਇੱਕ ਹੱਦ ਤੱਕ ਦਸੰਬਰ ਤੱਕ ਉਹਨਾਂ ਨੂੰ ਡੰਡੇ ਨਾਲ 3000 ਤੇ ਵਿਕਵਾਈ ਹੈ। ਉਸ ਤੋਂ ਬਾਅਦ ਵਧੀ ਕਿਉਂਕਿ ਕਣਕ ਬਹੁਤ ਥੋੜੀ ਰਹਿ ਗਈ ਸੀ। ਉਹ ਫਿਰ ਅਲਟੀਮੇਟਲੀ ਅਸੀਂ ਉਹ ਜਦੋਂ 30 ਲੱਖ ਹੈ ਨਾ ਸਾਡੇ ਕੋਲ, ਜਦੋਂ ਇਹ ਕੀਮਤ ਵੇਚਣੀ ਅਸੀਂ 3500 3600 3700 ਜ਼ਿਆਦਾ ਹੋਈ ਹੈ ਥੋੜੀ ਜੀ, ਅਸੀਂ ਕਣਕ ਕਹਿਣਾ ਜੀ ਆ ਜਨਾਬ ਕਣਕ ਸਾਡੇ ਕੋਲ 3300 ਤੇ ਪਈ, ਆਜੋ ਲੈ ਲਓ। ਜਦੋਂ ਅਸੀਂ ਇਧਰ ਨੂੰ ਇੱਕ ਵੇਖੋ ਨਾ, ਅਸੀਂ ਆਪਣਾ ਜਦੋਂ ਕੀ ਕਹਿੰਦੇ ਹੁੰਦੇ ਨੇ ਕਿ ਮੰਡੀ ਦੇ ਵਿੱਚ ਜਦੋਂ ਅਸੀਂ ਆਪਣਾ ਲਾ ਕੇ ਬਹਿ ਜਾਣਾ ਨਾ, ਆਪਣਾ ਕੀ ਕਹਿੰਦੇ ਆਪਣੀ ਫੜ ਲਾ ਕੇ ਬਹਿ ਜਾਣੀ ਹੈ, ਤੇ ਉਦੋਂ ਫਿਰ 3500 ਤੇ ਕਣਕ ਵਿਕਣੀ ਹੈ ਜਦੋਂ ਅਸੀਂ ਲੈਣੀ ਹੈ, ਇਹਦੇ ਲਾਗੇ ਲਾਗੇ ਵਿਕੇਗੀ। ਤੇ ਜਦੋਂ ਅਸੀਂ ਆਪਣੀ ਫੜ ਦੇ ਵਿੱਚੋਂ ਵੇਚਣੀ ਸ਼ੁਰੂ ਕਰ ਦੇਣੀ ਤੇ ਫਿਰ ਉੱਥੇ ਹੀ ਆ ਜਾਣੀ ਹੈ। ਹਕੂਮਤ ਦਾ ਇਹ ਹੁੰਦਾ ਮਕਸਦ ਹੀ 30 ਲੱਖ ਮੈਟ੍ਰਿਕ ਟਨ ਲੈਣ ਦਾ ਇਹ ਵੇ ਕਿ ਅਸੀਂ ਅਗਰ ਖੁੱਲੀ ਕਣਕ ਵੀ ਇਦਾਂ ਵੰਡੀ ਨਾ ਤੇ 6 ਮਹੀਨੇ ਸਾਰੀ ਜਗ੍ਹਾ ਤੋਂ ਬੰਦ ਹੋ ਜਾਵੇ ਕਣਕ, ਇੱਕ 6 ਮਹੀਨੇ ਦੀ ਪੂਰਾ ਜਿਹੜਾ ਆਪਣਾ ਜ਼ਿਮੀਦਾਰ ਆ ਉਹ ਵੀ ਨਾ ਇਸਤੇਮਾਲ ਕਰੇ ਕਿ ਮੈਂ ਆਟਾ ਜੀ ਜਾ ਕੇ ਮਿਲ ਦਾ ਲੈਣਾ, ਤੇ 6 ਮਹੀਨੇ ਸਾਡੀ ਕਣਕ ਦੇ ਨਾਲ ਆਟਾ ਨਹੀਂ ਮੁੱਕੇਗਾ ਪੰਜਾਬ 'ਚ। ਤੇ ਜਦੋਂ ਫਿਰ ਇੰਨੀ ਕਣਕ ਹੁੰਦੀ ਹੈ ਤੇ ਅਲਟੀਮੇਟਲੀ ਨਾ ਤੇ ਕੀਮਤ ਬਹੁਤੀ ਵਧੇਗੀ, ਨੰਬਰ 2 ਨਾ ਕੀਮਤ ਬਹੁਤੀ ਘਟੇਗੀ। 3500 ਨਾਲ ਅਸੀਂ ਕਹਿ ਦਿੱਤਾ ਵੀ ਜੀ ਮੇਰੀ ਕਣਕ ਤੁਹਾਡੀ ਕਣਕ, ਰਾਣਾ ਇਮਰਾਨ ਦੀ, ਚੌਧਰੀ ਆਹਦ ਦੀ ਜਾਂ ਸਾਡੇ ਰਾਏ ਸਾਹਿਬ ਦੀ ਕਣਕ ਜਿਹੜੀ ਹੈ ਉਹ ਜੀ 3500 ਦੇ ਲਾਗੇ ਜਾ ਕੇ ਲੈਣੀ ਹੈ, ਖੰਗੂਰਾ ਮਾਰਨਾ ਹਕੂਮਤ ਨੇ, ਤੇ ਉਹ ਫਿਰ ਉੱਥੇ ਲੈਣੀ ਪੈਣੀ। ਤੇ ਜਦੋਂ ਇਹਦੇ ਲਾਗੇ ਲਾਗੇ ਰੱਖਣੀ ਪੈਣੀ, ਇਹਦੇ ਇਦਾਂ ਤਾਂ ਨਾ ਕਰੀਬ 300 400 500 ਥੱਲੇ ਉੱਤੇ ਹੁੰਦੀ ਰਹੇਗੀ। ਮਤਲਬ ਕਿ ਉਹ ਜਿਹੜਾ ਪਿਛਲੀ ਵਾਰੀ ਵਾਲਾ ਕੰਮ ਹੈ ਐਤਕੀ ਨਹੀਂ ਹੋਏਗਾ, ਇਨਸ਼ਾਅੱਲਾ ਨਹੀਂ ਹੋਏਗਾ। ਉਹਦੀ ਨਾ ਕਿ ਇੱਕ ਗੱਲ ਅਸੀਂ ਕਰਦੇ ਹੁੰਦੇ, ਮੈਂ ਉੱਥੇ ਹੀ ਮਿਸਾਲ ਸੁਣਾਉਣਾ ਹੁੰਦਾ ਕਿ ਆਮ ਬਜ਼ੁਰਗਾਂ ਕੋ ਬੈਠੀ ਦਾ ਨਾ ਤਾਂ ਕਹਿੰਦੇ ਹੁੰਦੇ ਕਿ ਉਹ ਕਹਿੰਦੇ ਕਿ ਗਵਰਨਮੈਂਟ ਜੇ ਗੌਰ ਕਰ ਲਈ 1 ਮਿੰਟ ਲੱਗਦਾ। ਵਾਹ। ਤੇ ਇਹ ਗੱਲ ਹੈ ਵੀ ਹਕੂਮਤ ਨੇ ਵੇਖੋ ਵਜ਼ੀਰਲਾ ਸਾਹਿਬਾ ਦੀ ਇੱਕ ਹਦਾਇਤ ਨੇ, ਉਹ ਗੌਰ ਕਰੇ ਤਾਂ ਫਿਰ 1 ਮਿੰਟ ਲੱਗਦਾ। ਅੱਲਾ ਦਾ ਸ਼ੁਕਰ ਹੈ ਅਸੀਂ ਕਣਕ ਲਿਆਂਦੀ ਵੀ ਨਹੀਂ ਬਾਹਰੋਂ, ਅਸੀਂ ਆਪਣੇ ਜ਼ਿਮੀਦਾਰ ਕੋ ਖਰੀਦਣੀ ਹੈ ਔਰ ਅਸੀਂ ਹਰ ਸਾਲ ਕਮ ਸੇ ਕਮ ਇੰਨੀ ਖਰੀਦਣੀ ਹੈ। ਠੀਕ ਹੈ ਜੀ। ਅਸੀਂ ਪੂਰਾ ਸਿਸਟਮ ਬਣਾਇਆ ਕਿ ਆ 30 ਲੱਖ ਜਿਹੜੀ ਅਸੀਂ ਮਾਰਚ ਤੋਂ ਪਹਿਲੋਂ ਖਾਲੀ ਕਰਨੀ। ਅੱਛਾ ਜੀ। ਅਗਲੀ ਵਾਰੀ ਫਿਰ ਅਸੀਂ ਤਿਆਰ ਹੋਣਾ ਕਿ 30 ਜਾਂ 30 ਤੋਂ ਜ਼ਿਆਦਾ ਲਈਏ ਤੇ ਚੰਗੇ ਰੇਟ ਤੇ ਲਈਏ। ਇਹ ਪਾਲਿਸੀ ਹੈ। ਅਗਰ ਤੁਸੀਂ ਵੇਖੋ ਨਾ ਕਿ ਪਾਲਿਸੀ ਦਾ ਹੁਣ ਕੀ ਹੈ ਕਿ ਹੁਣ ਪਾਲਿਸੀ ਅੱਗੇ ਸੀ ਨਾ ਕਿ ਜਦੋਂ ਦਿਲ ਕੀਤਾ ਅੱਛਾ ਜੀ ਇੰਨੀ ਕਰ ਲਓ, ਹੁਣ ਕਿੰਨੀ, ਹੁਣ ਅਸੀਂ ਸਿਸਟਮ ਬਣਾ ਦਿੱਤਾ। ਇਹ ਗੋਦਾਮ ਅਸੀਂ ਕੰਪਨੀਆਂ ਨੂੰ ਦੇਤੇ, ਇਹਨਾਂ ਨੂੰ ਬਿਹਤਰ ਵੀ ਕਰੋ। ਅੱਛਾ ਜੀ। ਸਾਡੇ ਨਾਲ ਕਾਰੋਬਾਰ ਕਰੋ, ਕਿਸਾਨ ਕੋਲੋਂ ਚੰਗੀ ਐਸ ਰੇਟ ਜਿਹੜਾ ਅਸੀਂ ਕਹਾਂਗੇ ਉੱਤੇ ਲੈਣੇ, ਪ੍ਰਾਪਤ ਮੁਨਾਫਾ ਅਸੀਂ ਤੁਹਾਨੂੰ ਦੇਣਾ, ਅਸੀਂ ਦੇਵਾਂਗੇ, ਹਕੂਮਤ ਦੇਵੇਗੀ। ਇਹ ਬੇਸਿਕਲੀ ਇੱਕ ਸਿਸਟਮ ਆ। ਕਿਸਾਨ ਨੇ ਉਸੇ ਤਰ੍ਹਾਂ ਹੀ ਉੱਥੇ ਜਾਣਾ, ਪਟਵਾਰੀ ਨੂੰ ਨਾਲ ਲੈਣਾ, ਕਿਸੇ ਨੂੰ ਲੈਣਾ, ਬਾਰਦਾਨਾ ਲੈਣਾ, ਲੈ ਕੇ ਕਣਕ ਪਾਉਣੀ, ਕਣਕ ਉਹਨਾਂ ਨੂੰ ਦੇ ਦੇਣੀ। 72 ਘੰਟੇ 'ਚ ਉਹਨੂੰ ਜਿਹੜਾ 3 ਦਿਨਾਂ ਦੇ ਵਿੱਚ ਉਹਨੂੰ ਪੈਸੇ ਉਹਦੇ ਅਕਾਊਂਟ 'ਚ ਮਿਲ ਜਾਣੀ ਜਾਂ ਚੈੱਕ ਮਿਲ ਜਾਣਾ। ਚੈੱਕ ਦੀ ਤਸਵੀਰ ਸਾਡੇ ਉੱਤੇ ਜਾਏਗੀ। ਅੱਛਾ। ਉਹਦੀ ਤਸਵੀਰ ਵੀ ਦੇਣਗੇ ਕਿ ਜਨਾਬ ਇਹ ਚੈੱਕ ਦਿੱਤਾ, ਅਕਾਊਂਟ ਜਾਏਗਾ, ਉਹਦਾ PSID ਇੱਕ ਹੁੰਦਾ, ਉਹਨੂੰ ਕਹਿੰਦੇ ਪੇ ਸਲਿਪ ਆਇਡੈਂਟੀਫਿਕੇਸ਼ਨ। ਅੱਛਾ। ਉਹ ਤੁਹਾਨੂੰ ਨਾ 17 ਡਿਜਿਟ ਤਾਂ ਨਾ ਤੁਸੀਂ ਕਣਕ ਜਦੋਂ ਦੇਣੇ ਨਾ 17 ਡਿਜਿਟ ਦਾ ਤੁਹਾਨੂੰ ਆ ਜਾਣਾ। ਉਸ ਤੋਂ ਬਾਅਦ ਜਦੋਂ ਵੈਰੀਫਾਈ ਹੋ ਜਾਣਾ ਸਾਨੂੰ ਫਿਰ ਉੱਤੇ ਕਲਿੱਕ ਹੋ ਜਾਣਾ ਕਿ ਜਨਾਬ ਸਰੋਇਆ ਸਾਹਿਬ ਦੇ ਅਕਾਊਂਟ ਚਲੇ ਗਏ। ਬੈਂਕ ਨੇ ਉਹ 2 ਕੰਪਨੀਆਂ, ਉਹਨਾਂ ਦਾ ਵੀ ਅਸੀਂ ਬੈਂਕਾਂ ਦੇ ਨਾਲ ਰਾਬਤਾ ਕਰਵਾਇਆ। ਪੈਸੇ ਉਹਦੇ ਅਸੀਂ ਦੇ ਰਹੇ 4 ਕਰੋੜ ਰੁਪਈਆ। ਅੱਛਾ। ਯਾਨੀ ਕਿ ਪੂਰਾ ਸਿਸਟਮ ਅਸੀਂ ਟੈਕਨੀਕਲ ਤਰੀਕੇ ਦੇ ਨਾਲ, ਡਿਜੀਟਲ ਤਰੀਕੇ ਦੇ ਨਾਲ ਜਿਹੜਾ ਵੀ ਅਸੀਂ ਪੂਰਾ ਸਿਸਟਮ ਬਣਾਇਆ ਵੇ ਕਿ ਜ਼ਬਾਨੀ ਕਲਾਮੀ ਜਾਂ ਜੀ ਕੈਸ਼ ਦੇ ਦਿਓ ਜੀ, ਕੈਸ਼ ਦੇ ਵਿੱਚ ਦਾ ਲੱਗਦਾ ਉਹ ਅਸੀਂ ਉਹ ਨਹੀਂ ਹੋਣ ਦੇਣਾ। ਮੈਂ ਉਹੀ ਤਾਂ ਗੱਲ ਕਰਦਾ ਸੀਗਾ ਕਿ ਐਡੇ ਪੜ੍ਹੇ ਲਿਖੇ ਬੰਦੇ, ਐਡੇ ਅਫਸਰ ਪੁਲਿਸ ਹੀ ਬਣਾਉਂਦੇ ਆ ਤੇ ਸਪੁਰਦ ਪਟਵਾਰੀਆਂ ਦੇ ਕਰ ਦਿੰਦੇ। ਐਰਕੀ ਪਟਵਾਰੀਆਂ ਤੇ ਨਹੀਂ ਹੈਗੇ, ਪਟਵਾਰੀਆਂ ਤੇ ਨਹੀਂ, ਐਰਕੀ ਸਾਡੇ ਕਿਸਾਨ ਭਰਾਵਾਂ ਦੇ। ਅੱਛਾ ਜੀ। ਉੱਥੇ ਵੀ ਜਿਹੜੇ ਬੈਠੇ ਨੇ, ਅਗਰ ਕੋਈ ਤੁਸੀਂ ਬਿਊਰੋਕ੍ਰੇਸੀ ਦੇ ਵਿੱਚ ਉੱਥੇ ਜਿਹੜੇ ਬੈਠੇ ਨੇ, ਅਕਸਰੀਅਤ ਜਿਹੜੀ ਹੈ, ਈਵਨ ਤੁਸੀਂ ਵਜ਼ੀਰਲਾ ਸਾਹਿਬਾ ਦੀ ਵੀ ਗੱਲ ਕਰੋ, ਵਜ਼ੀਰਲਾ ਸਾਹਿਬਾ ਆਪ ਜ਼ਿਮੀਦਾਰ ਨੇ, ਸਨਅਤਕਾਰ ਨੇ, ਤੁਸੀਂ ਜੋ ਵੀ ਕਰਦੇ ਨੇ, ਉਸ ਤੋਂ ਇਲਾਵਾ ਚੀਫ ਸੈਕਟਰੀ ਸਾਹਿਬ ਤੋਂ ਲੱਗ ਕੇ ਸੈਕਟਰੀ ਐਗਰੀਕਲਚਰ ਤੋਂ ਲੱਗ ਕੇ ਸਾਰੇ ਖੁਦ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਿਮੀਦਾਰ ਨੇ। ਉਹਨਾਂ ਦੀ ਕੋਈ ਨਾ ਕੋਈ ਛੋਟੀ ਬਹੁਤੀ ਜ਼ਮੀਨ ਆ, ਸਮਝਦੇ ਚੀਜ਼ਾਂ ਨੂੰ। ਇਹ ਪੂਰਾ ਸਿਸਟਮ ਸਮਝਦਾ ਸੀ। ਅਗਰ ਹੁਣ ਇੱਥੇ ਬੈਠੇ ਜੇ ਟਾਈ ਪੈਂਟ ਪਾ ਲੈਣੀ ਤੇ ਸਾਡਾ ਜਿਹੜੀ ਪੰਜਾਬ ਦੀ ਜਿਹੜੀ ਰੈਤਲ ਆ, ਜਿਹੜੀ ਚੀਜ਼ ਨਾਲ ਚੱਲਦੀ ਆ, ਪੰਜਾਬ ਦਾ ਜਿਹੜਾ ਪੂਰੀ ਇਕਨੋਮੀ ਜਿਹੜੀ ਚੀਜ਼ ਨਾਲ ਚੱਲਦੀ ਹੈ, ਸਾਡੀ ਇਕਨੋਮੀ ਜਿਹੜੀ ਚੀਜ਼ ਨਾਲ ਚੱਲਦੀ, ਸਾਨੂੰ ਤਨਖਾਹ ਜਿਹੜੀ ਚੀਜ਼ ਨਾਲ ਮਿਲਦੀ, ਅਸੀਂ ਉਹ ਤਾਂ ਨਹੀਂ ਭੁੱਲ ਸਕਦੇ। ਜੇ ਕਿਸਾਨ ਨਹੀਂ ਰਹਿ ਗਿਆ, ਕਿਸਾਨ ਨੇ ਕਣਕ ਨਹੀਂ ਲੈਣੀ, ਅਸੀਂ ਕਣਕ ਬਾਹਰੋਂ ਹਰ ਵਾਰੀ $5 ਅਰਬ ਦੀ ਮੰਗਾਉਣੀ ਹੈ, ਜਾਂ ਅਸੀਂ ਚੀਨੀ ਬਾਹਰੋਂ ਜਿਹੜੀ $2-3 ਅਰਬ ਦੀ ਮੰਗਾਉਣੀ ਹੈ, ਤੇ ਅਸੀਂ ਜਾਣਾ ਕਿੱਥੇ? ਸਾਡੇ ਕੋਲ ਅੱਲਾਹ ਤਾਲਾ ਨੇ ਸੋਨੇ ਵਰਗੀ ਜ਼ਮੀਨ ਦਿੱਤੀ ਹੈ। ਗੱਲ ਇਹ ਵੀ ਜੋ ਮਰਜ਼ੀ ਆ, ਮੈਂ ਜਿਸ ਤਰ੍ਹਾਂ ਤੁਹਾਡੇ ਨਾਲ ਗੱਲ ਕਰ ਰਿਹਾ, ਫਲੱਡ ਆਇਆ ਉਹਦੇ ਵਿੱਚ ਵੇਖੋ, ਉਸ ਤੋਂ ਬਾਅਦ ਪੰਜਾਬੀ ਫਿਰ ਤਿਆਰ ਹੋ ਗਏ, ਉਹਨਾਂ ਫਿਰ ਫਸਲ ਲਾ ਲਈ। ਉਹ ਅੱਲਾਹ ਨੇ ਕਰਮ ਕੀਤਾ, ਐਰਕੀ ਉਹ ਜਿੱਥੇ ਕਣਕ ਲੱਗੀ ਬੰਪਰ ਕ੍ਰਾਪ ਹੋ ਗਈ। ਵੇਖੋ ਨਾ, ਉਹ ਪਾਣੀ ਲੰਘਿਆ, ਫਸਲ ਚੰਗੀ, ਜ਼ਮੀਨ ਚੰਗੀ ਹੋ ਗਈ, ਉੱਥੋਂ ਜਨਾਬ ਉਹਦੀ ਵੈਸੇ ਹੀ ਵੱਧ ਗਈ, ਜਿਹੜੀ ਪੈਦਾਵਾਰ ਹੀ ਵੱਧ ਗਈ। ਇਹ ਚੀਜ਼ ਹੈ ਕਿ ਉੱਥੇ ਪਟਵਾਰੀ ਦੇ ਨਹੀਂ,
ਪਟਵਾਰੀ ਦਾ ਬਿਲਕੁਲ ਕੋਈ ਰੋਲ ਕੋਈ ਨਹੀਂ ਜੇ। ਅੱਛਾ ਕਿਸਾਨ ਬਿਲਕੁਲ ਡਾਇਰੈਕਟ ਜਾ ਕੇ ਉੱਥੋਂ ਲਵੇਗਾ। ਨਾਲ ਸਾਡੇ ਇੱਕ ਸੀਐਮ ਸਪੈਸ਼ਲ ਮੋਨੀਟਰਿੰਗ ਯੂਨਿਟ ਦਾ ਵਜ਼ੀਲਾ ਸਾਹਿਬਾ ਦੀ ਸਪੈਸ਼ਲ ਟੀਮ ਆ, ਜਿਹਦਾ ਮੈਂ ਖੁਦ ਹੈੱਡ ਵੀ ਹਾਂ ਉਹਦਾ ਵੀ। ਅੱਛਾ ਉਹਦਾ ਇੱਕ ਬੰਦਾ ਕਮ ਸੇ ਕਮ ਉੱਥੇ ਨਾਲ ਬੈਠਾ ਹੋਇਆ ਕਰੇਗਾ, ਅੱਛਾ ਜਿਹੜਾ ਉੱਥੇ ਦੀ ਹਰ ਚੀਜ਼ ਜਿਹੜੀ ਉੱਥੇ ਰਿਪੋਰਟ ਕਰ ਰਿਹਾ ਹੋਵੇਗਾ। ਠੀਕ। ਅੱਛਾ ਸਰ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕੋਈ ਵੀ ਬੰਦਾ ਜਿੰਨੀ ਮਰਜ਼ੀ ਬਾਰਦਾਨਾ ਲੈ ਲਏਗਾ, ਇੱਕ ਬੰਦੇ ਕੋਲ ਹੈਗੇ 5 ਕਿੱਲੇ, ਇੱਕ ਬੰਦਾ ਉਹ ਜਾ ਕੇ ਕਹਿੰਦਾ ਜੀ ਮੈਨੂੰ ਮਸਲਨ 100 ਬੋਰੀ ਦੇ ਦਿਓ, 100 200 ਦੇ ਦਿਓ। ਇੱਕ ਬੰਦਾ ਵੈਸੇ ਹੀ ਕੋਈ ਤਕੜਾ ਬੰਦਾ ਕੋਈ 100 ਏਕੜ ਹੋਏਗਾ, ਹਰ ਸੈਂਟਰ ਤੇ ਇੱਕ ਹੱਦ ਮੁਕਰਰ ਹੋਣੀ ਨਾ ਕਿ ਇੰਨੀ ਕੀ ਕਣਕ ਖਰੀਦੀ ਜਾਏਗੀ ਨਾ। ਨਹੀਂ ਅਸੀਂ ਵੇਖੋ ਨਾ ਕਿ ਪਹਿਲੀ ਚੀਜ਼ ਤੇ ਇਹ ਹਾਂ ਕਣਕ ਦੀ ਇਹ ਚੀਜ਼ ਆ ਮਸਲਾ ਕਰ ਰਿਹਾ ਕਿ ਮਸਲਨ ਇੱਕ ਹੱਦ ਮੁਕਰਰ ਹੋਣੀ, ਉਹਦੇ ਵਿੱਚੋਂ ਉਸ ਤੋਂ ਬਾਅਦ ਉਹਨਾਂ ਨੇ ਕਹਿਣਾ ਕਿ ਸਾਡਾ ਕੋਟਾ ਪੂਰਾ ਹੋ ਗਿਆ, ਅਸੀਂ ਇਸ ਤੋਂ ਮਜ਼ੀਦ ਖਰੀਦ ਨਹੀਂ ਸਕਦੇ। ਫਿਰ ਤੇ ਇਸ ਤਰ੍ਹਾਂ ਵੀ ਮੁਮਕਿਨ ਹੋ ਜਾਏਗਾ ਕਿ ਜਿਹੜਾ 100 ਏਕੜ ਵਾਲਾ ਉਹ ਆਪਣੀ ਵਾਵਾ ਸਾਰੀ ਵੇਚੇਗਾ, ਜਿਹੜਾ ਥੋੜੇ ਵਾਲਾ ਉਹ ਬੰਦਾ ਪਿੱਛੇ ਰਹਿ ਤਾਂ ਉਹ ਇਦਾਂ ਨਹੀਂ। ਇਹਦੇ ਲਈ ਪਤਾ ਕੀ ਕਰ ਰਹੇ ਨੇ, ਪਹਿਲਾ ਕੰਮ ਇਹ ਕਰ ਰਹੇ ਨੇ ਕਿ ਜਿਹੜੀ ਕੰਪਨੀਆਂ ਆ ਰਹੀਆਂ ਨਾ, ਜਿਸ ਤਰ੍ਹਾਂ ਕੱਲ ਤੋਂ ਇਹਨਾਂ ਨੇ ਰਜਿਸਟ੍ਰੇਸ਼ਨ ਸ਼ੁਰੂ ਕਰ ਦੇਣੀ। ਹਾਂਜੀ ਠੀਕ ਹੈ, ਕਿਸਾਨਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਦੇਣੀ। ਹਾਂਜੀ ਅਸੀਂ ਉਹ ਵੇਖਾਂਗੇ ਕਿ ਕਿੰਨੇ ਕਿਸਾਨ ਉੱਥੇ ਕਣਕ ਵੇਚਣਾ ਚਾਹੁੰਦੇ ਨੇ। ਠੀਕ ਆ, ਫਿਰ ਸਾਡੀ ਉਹ ਸੈਂਟਰ ਦੀ ਜਿਹੜੀ ਆ, ਸੈਂਟਰ ਦੀ ਸਾਡੀ ਇਸ ਵੇਲੇ ਜਿਹੜੀ ਆ, ਮੈਂ ਹੁਣ ਝੋਕ ਦਿੱਤੇ ਵਾਲੇ ਦੀ ਗੱਲ ਕਰਨਾ। ਝੋਕ ਦਿੱਤੇ ਉੱਤੇ ਅਸੀਂ 60,000 ਬੋਰੀ ਲੈ ਸਕਨੇ ਆ। ਅੱਛਾ ਜੀ 60,000 ਬੋਰੀ। ਮਾਮੂ ਕਾਂਜਨ ਦੀ ਮੇਰਾ ਖਿਆਲ ਹੈ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਮਾਮੂ ਕਾਂਜਨ ਦਾ ਸਾਡਾ ਸੈਂਟਰ ਆ। ਅੱਛਾ ਜੀ ਇਹ ਮੇਰਾ ਖਿਆਲ ਹੈ ਕੋਈ 4.5 ਲੱਖ ਬੋਰੀ ਦੇ ਕਰੀਬ ਇੱਥੇ ਲੈਣੀ ਹੈ। ਅੱਛਾ ਉਹ ਫਿਰ ਸਾਨੂੰ ਪਤਾ ਹੋਏਗਾ ਕਿ ਇਹਦਾ ਕੈਚਮੈਂਟ ਏਰੀਆ ਕਿੰਨਾ। ਇੱਥੋਂ ਅਸੀਂ ਕਵਾਂਗੇ ਕਿਸਾਨ ਹੁੰਦੇ ਸਾਡੇ ਕੋਲ, ਕਹਿ ਲਓ ਕਿ ਉੱਥੇ ਆ ਜਾਂਦੇ ਸਾਡੇ ਕੋਲ ਕੋਈ 1000 ਕਿਸਾਨ ਆ ਜਾਂਦਾ, ਵੱਧ ਜਾਂਦੇ ਆ ਨਾ। ਹਾਂ ਰਜਿਸਟਰਡ ਹੋ ਜਾਂਦਾ। ਹਾਂਜੀ ਫਿਰ ਉਹਦਾ ਇਹੀ ਹੋਏਗਾ ਕਿ ਸਾਡੀ ਪਹਿਲੀ ਪ੍ਰਾਇੋਰਟੀ ਜਿਹੜੀ ਹੈ ਨਾ, ਪਹਿਲੀ ਪ੍ਰਾਇੋਰਟੀ ਕਿ ਅਸੀਂ ਛੋਟੇ ਕਿਸਾਨ ਨੂੰ ਜਿਹੜਾ ਨਾ ਉਹਦੇ ਕੋਲੋਂ ਲੈਣੀ। ਹਾਂ ਮੈਂ ਉਹੀ ਕਹਿਣ ਲੱਗਾ ਪਹਿਲੀ ਪ੍ਰਾਇੋਰਟੀ ਜਿਹੜੀ ਹਰ ਇਨੀਸ਼ੀਏਟਿਵ ਹੈ ਨਾ ਸੀਐਮ ਦਾ, ਉਹਦੀ ਇਹੀ ਹੈ ਕਿ ਜੀ ਛੋਟਾ ਕਿਸਾਨ। ਛੋਟਾ ਕਿਸਾਨ ਕਾਰਡ ਅਸੀਂ ਸ਼ੁਰੂ ਕੀਤਾ 5 ਏਕੜ ਲਈ। ਠੀਕ ਹੈ, ਅਸੀਂ ਟਰੈਕਟਰ ਸ਼ੁਰੂ ਕੀਤਾ, ਉਹਦੀ ਲਿਮਿਟ ਰੱਖੀ। ਅਸੀਂ ਸੋਲਰ ਟਿਊਬਲ ਮੈਡਮ ਵਜ਼ੀਰਾਲਾ ਨੇ ਜਿਹੜਾ ਦਿੱਤਾ, ਉਹਦੀ ਅਸੀਂ 25 ਕਿੱਲੇ ਰੱਖੀ। ਪਹਿਲੋਂ 12.5 ਤੇ ਫਿਰ 25 ਕਿੱਲੇ ਤੇ ਲੈ ਕੇ ਗਏ। ਅਸੀਂ ਟਰੈਕਟਰ ਦੀ ਲਿਮਿਟ ਰੱਖੀ। ਛੋਟਾ ਕਿਸਾਨ ਕਿਉਂਕਿ ਵੱਡਾ ਸਪੋਰਟ ਕਰ ਲੈਂਦਾ। ਹਾਂਜੀ ਛੋਟੇ ਦਾ ਸਭ ਤੋਂ ਪਹਿਲਾਂ ਇਹ ਵੇ ਕਿ ਛੋਟੇ ਦੀ ਲਿਮਿਟ ਰੱਖੀ। ਪ੍ਰਾਇੋਰਟੀ ਡਾਇਰੈਕਸ਼ਨ ਐਸਓਪੀਜ਼ ਇਹੀ ਨੇ ਕਿ ਕਿਸਾਨ ਆਇਆ, ਉਹਦਾ ਤੁਸੀਂ ਵੇਖ ਲਿਆ ਆਨਲਾਈਨ ਪੈਲਰਾ ਰਿਕਾਰਡ ਦੇ ਉੱਤੋਂ ਕਿ ਜਨਾਬ ਇਹਦੇ 5 ਕਿੱਲੇ ਪੈਲੀ ਹੈ। ਪ੍ਰਾਇੋਰਟੀ 5 ਕਿੱਲੇ ਵਾਲੇ ਦੀ। ਪਹਿਲੋਂ 5 ਕਿੱਲੇ ਵਾਲਿਆਂ ਨੂੰ ਭੁਗਤਾਓ, ਫਿਰ ਅਗਲੇ ਨੂੰ ਦਿਓ। ਠੀਕ ਹੈ, ਉਹਦੇ ਕੋਲੋਂ ਵੀ ਲਓ, ਲੇਕਿਨ ਉਹਦੇ ਕੋਲੋਂ ਸਾਰੀ ਨਹੀਂ ਲੈਣੀ। ਇਹ ਪ੍ਰਾਇੋਰਟੀ ਹੈ। ਛੋਟਾ ਕਿਸਾਨ ਜਿਹੜਾ ਉਹਦੀ ਪਹਿਲੀ ਹੈ, ਕਿਉਂਕਿ 90% ਸਾਡਾ ਉਹ ਕਿਸਾਨ ਆ ਜਿਹਦੀ 2.5 ਕਿੱਲੇ ਤੋਂ ਛੋਟੀ ਥੋੜੀ ਪੈਲੀ ਹੈ। ਹਾਂਜੀ ਸਪੋਰਟ ਕਰਨਾ ਜਿਹੜਾ ਵੀ ਉਹ ਅਸਲ 'ਚ ਉਹਦੀ ਕਮਰ ਜਿਹੜੀ ਉਹਨੂੰ ਤਗੜਾ ਸੀ ਕਰਨਾ। ਉਹਨੂੰ ਬਾਰਦਾਨੇ ਦੀ ਫਿਰ ਇਸ ਹਿਸਾਬ ਨਾਲ ਹੱਦ ਹਲੇ ਮੁਕਰਰ ਹੋਏਗੀ। ਨਹੀਂ, ਹੱਦ ਇਸ ਤਰ੍ਹਾਂ ਮੁਕਰਰ ਹੋਏਗੀ ਕਿ ਅਸੀਂ ਉਹਦੀ ਹਰ ਸੈਂਟਰ ਦੇ ਹਿਸਾਬ ਨਾਲ ਵੇਖਾਂਗੇ ਨਾ ਕਿ ਸਾਨੂੰ ਉੱਥੇ ਲੋਡ ਕਿੰਨੀ ਹੈ। ਇਹ ਹਰ ਸੈਂਟਰ ਤੇ ਅਸੀਂ ਹੁਣ ਹਰ ਡਿਵੀਜ਼ਨ ਦਾ ਟਾਰਗੇਟ ਰੱਖਿਆ ਜੀ ਵੀ ਜੀ ਇੱਥੇ ਹੁਣ ਸਾਨੂੰ ਲੋਡ ਆ ਲਾਹੌਰ ਦੀ ਜਿਹੜੀ ਹੈ ਸਾਨੂੰ ਜ਼ਿਆਦਾ ਜ਼ਰੂਰਤ ਹੁੰਦੀ ਆ, ਪਿੰਡੀ ਡਿਵੀਜ਼ਨ ਦੀ ਜ਼ਿਆਦਾ ਹੁੰਦੀ ਆ, ਲੇਕਿਨ ਪਿੰਡੀ 'ਚ ਕਣਕ ਵੀ ਘੱਟ ਹੁੰਦੀ ਆ, ਪਰ ਅਸੀਂ ਕਿਸੇ ਦੂਸਰੇ ਇਲਾਕੇ 'ਚੋਂ ਲੈ ਕੇ ਜਾਣੀ ਹੈ ਉੱਥੇ। ਅੱਛਾ ਹੋ ਸਕਦਾ ਵੀ ਫੈਸਲਾਬਾਦ 'ਚੋਂ ਅਸੀਂ ਖਰੀਦੀਏ, ਇੱਥੇ ਜ਼ਿਆਦਾ ਖਰੀਦੀ ਜਾਵੇ। ਇਹ ਵੀ ਫਿਰ ਹੋ ਸਕਦਾ ਨਾ ਕਿ ਇੱਥੋਂ ਵੀ ਜ਼ਿਆਦਾ ਜਾਵੇ ਉੱਥੇ। ਲੇਕਿਨ ਅਸੀਂ ਜਿਹੜੀ ਲਿਮਿਟ ਰੱਖੀ ਹੈ ਨਾ, ਲਿਮਿਟ ਇਸ ਲਈ ਰੱਖਣੀ ਆ ਕਿ ਪਹਿਲੀ ਚੀਜ਼ ਆ ਕਿ ਰਜਿਸਟ੍ਰੇਸ਼ਨ, ਕਿ ਅਸੀਂ ਪਹਿਲੇ 5 7 10 ਦਿਨ 15 ਦਿਨ ਜਿਹੜੀ ਹੈ ਨਾ, ਕਿਉਂਕਿ ਸਾਡੀ ਹੁਣ ਕਣਕ ਜਿਹੜੀ ਹੈ ਜਿੱਦਾਂ ਜੇ ਵੱਢਣੀ ਸ਼ੁਰੂ ਹੋਈ ਹੈ ਕਿ ਥੋੜਾ ਜਿਹਾ ਮੋਇਸਚਰ ਵਿੱਚ ਜ਼ਿਆਦਾ ਹੁੰਦਾ। ਹਾਂਜੀ ਉਹ ਫਿਰ ਥੋੜਾ ਜਿਹਾ ਨਾ ਥੋੜੇ ਜਿਹੇ ਟਾਈਮ ਨਾਲ ਲੈਂਦੇ ਨੇ, ਲੇਕਿਨ ਜਿੱਦਾਂ ਜਿੱਦਾਂ ਇੱਥੇ ਵੱਢਣੀ ਸ਼ੁਰੂ ਇੱਥੇ ਸੈਂਟਰਲ ਪੰਜਾਬ 'ਚ ਹੋ ਜਾਣੀ ਹੈ। ਹਾਂਜੀ ਰਜਿਸਟ੍ਰੇਸ਼ਨ ਸਾਡੀ ਅਗਲੇ 1-2 ਦਿਨ ਸ਼ੁਰੂ ਹੋ ਜਾਣੀ। ਕਿਸਾਨ ਉੱਥੇ ਆਪਣੇ ਆਪ ਨੂੰ ਰਜਿਸਟਰਡ ਕਰਾਉਣ, ਸਾਨੂੰ ਪਤਾ ਲੱਗ ਜਾਏਗਾ ਜਨਾਬ ਹੈ ਫਲਾਣੇ ਦੀ ਹੈ, ਚੌਰੀ ਇਮਰਾਨ ਦੀ ਇੰਨੀ ਪੈਲੀ ਹੈ, ਇਹਨੂੰ ਇੰਨਾ ਚਾਹੀਦਾ, ਫਲਾਣੇ ਦੀ 100 ਕਿੱਲੇ ਆ ਉਹਨੂੰ ਜ਼ਿਆਦਾ ਚਾਹੀਦਾ। ਅਸੀਂ ਫਿਰ ਵੇਖਣਾ ਸਾਨੂੰ ਅਗਰ 60,000 ਬੋਰੀ ਚਾਹੀਦੀ ਇੱਕ ਜਗ੍ਹਾ ਤੇ ਝੋਕ ਦਿੱਤੇ, ਜਾਂ ਇੱਥੇ 4.5 ਲੱਖ ਚਾਹੀਦੀ, ਇਹ ਸਾਡੇ ਸੈਂਟਰ ਤੇ ਆਏ ਨੇ 1000 ਕਿਸਾਨ, ਅਸੀਂ ਉਹਨਾਂ 'ਚ ਤਕਸੀਮ ਕਰਨੀ। ਉਹ ਫਿਰ ਅਸੀਂ ਪ੍ਰਾਇੋਰਟੀ ਇਹ ਕਰਨੀ ਹੈ ਕਿ ਜਿਹੜੀ ਵੇ ਜਿਹੜਾ ਛੋਟਾ ਵੇ ਉਹਦੀ ਉਸ ਹਿਸਾਬ ਨਾਲ ਲਿਆ ਜਾਵੇ, ਜਿਹੜੀ ਵੱਡਾ ਕਿਸਾਨ ਜ਼ਿਮੀਂਦਾਰ ਉਸ ਹਿਸਾਬ ਨਾਲ। ਸਿਫਾਰਿਸ਼ ਕੋਈ ਨਹੀਂ ਜੇ, ਜਿਹੜਾ ਮਾੜਾ ਕਿਸਾਨ ਆ, ਛੋਟਾ ਕਿਸਾਨ ਆ, ਉਹਦੀ ਪ੍ਰੈਫਰੈਂਸ ਹੈ ਇਹਦੇ ਵਿੱਚ, ਇਸ ਸਿਸਟਮ ਦੇ ਵਿੱਚ। ਇਹ ਮਿਹਰਬਾਨੀ ਕਰ ਦਿਓ ਜੀ ਜੇ ਹਜੇ ਤੁਸੀਂ ਉਹ ਬਣਾਣੀ ਆ ਨਾ, ਤੇ ਕਿਉਂਕਿ ਹੁੰਦਾ ਇਦਾਂ ਕਿ ਸਾਡੇ ਨਾ ਜੀ ਇੱਥੇ ਅਮਜਦ ਹਫੀਜ਼ ਸਾਹਿਬ ਸਦਾ ਇਦਾਂ ਹੀ ਹੁੰਦਾ ਰਿਹਾ। ਵੱਡੇ ਤਕੜੇ ਜ਼ਿਮੀਂਦਾਰ ਬਾਰਦਾਨਾ ਲੈ ਜਾਂਦੇ, ਕਿੱਲੇ ਦੋ ਵਾਲੇ ਨੂੰ ਤਾਂ ਪੁੱਛਦਾ ਹੀ ਕੋਈ ਨਹੀਂ, ਵੱਟਾ ਹੀ ਕੋਈ ਨਹੀਂ। ਅਰਜ਼ ਇਹ ਵੇ ਕਿ 8.5 ਲੱਖ ਕਿਸਾਨ ਕਾਰਡ ਦੇ ਜਿਹੜੇ ਹੈ ਨੇ ਨਾ ਲੋਕ ਨੇ, ਉਹ ਸਾਰੇ ਜਿਹੜੇ ਨੇ 12.5 ਕਿਲੋ ਤੋਂ ਛੋਟੇ ਨੇ। ਇਹ ਸਹੀ ਗੱਲ ਇਹ ਕਰਾਂਗੇ ਨਾਲ ਜਾ ਕੇ ਜਿਹੜਾ ਉੱਥੇ ਰਜਿਸਟਰਡ ਕਰਾਏਗਾ ਉਹਨਾਂ ਨੂੰ ਲਵਾਂਗੇ। ਅਸੀਂ ਉਹਨਾਂ ਨੂੰ ਦੇ ਦਿੰਦੇ ਲਿਸਟਾਂ ਛੋਟੇ ਕਿਸਾਨਾਂ ਦੀਆਂ ਹਾਂਜੀ ਕਿ ਭਾਈ ਇਹਨਾਂ ਨੂੰ ਕਾਲਾਂ ਕਰੋ। ਅੱਛਾ ਕਾਲਾਂ ਕਰੋ ਕਿ ਭਾਜੀ ਕੋਈ ਕਣਕ ਵੇਚਣੀ ਜੇ ਲਾਈ ਜੇ ਤੇ ਆ ਜਾਓ ਫਿਰ ਇੱਥੇ।
ਨਹੀਂ ਜੀ, ਉਹ ਇਨਸ਼ਾਅੱਲਾ ਅਸੀਂ ਆਪ ਰਾਬਤਾ ਕਰਾਂਗੇ ਕਿਉਂਕਿ ਕਿਸਾਨ ਨੇ ਵੇਚਣੀ ਤਾਂ ਹੈ ਜੀ ਅਸੀਂ। ਬਿਲਕੁਲ ਤੁਹਾਡੇ ਆ ਲਾਗੇ ਕੰਜਵਾਣੀ ਵਾਲਾ ਬਣਿਆ ਵੇ, ਉਸ ਤੋਂ ਇਲਾਵਾ ਮਾਮੂ ਕਾਂਜਣ ਆ। ਮਾਮੂ ਕਾਂਜਣ ਬਹੁਤ ਪੰਜਾਬ ਦਾ ਸਭ ਤੋਂ ਵੱਡਾ ਸਾਡਾ ਜਿਹੜਾ PR ਸੈਂਟਰ ਹੈ ਨਾ, ਸਟੋਰੇਜ ਆ, ਸਾਡੇ ਤਕਰੀਬਨ 45,000 ਮੈਟ੍ਰਿਕ ਟਨ ਦੇ ਕਰੀਬ ਆ ਮਾਮੂ ਕਾਂਜਣ। ਹਾਂਜੀ। ਤੇ ਆਪਣਾ ਝੋਕ ਦਿੱਤਾ ਵੇ, ਤਾਂਦਲਾ ਵੇ, ਪਰੇ ਉੱਥੇ ਮੇਰਾ ਸਮੁੰਦਰ ਮੰਡੀ ਏ, ਜੜਾਂ ਵਾਲੇ ਸਮੁੰਦਰੀ ਹੈ, ਤੁਹਾਡੇ ਆਲੇ ਦੁਆਲੇ ਸੈਂਟਰ ਨਹੀਂ ਉਹਦਾ ਕੰਮ ਲੱਖ ਮੈਟ੍ਰਿਕ ਟਨ ਤੇ ਤੁਹਾਡੇ ਇੱਥੇ ਚੁੱਕੀ ਜਾਣੀ ਹੈ, ਜ਼ਿਆਦਾ ਚੁੱਕੀ ਜਾਣੀ ਹੈ ਇਨਸ਼ਾਅੱਲਾ ਜੀ। ਇਨਸ਼ਾਅੱਲਾ ਇਹ ਬੜਾ ਆਸਰਾ ਜੀ। 5ਵੀਂ ਫਸਲ ਆ ਜਿਹੜੀ ਤੇ ਆ ਕੇ ਪਿਛਲੀਆਂ 4 ਰੁੱਲ ਗਈਆਂ ਤੇ 4 ਕੀ ਬਲਕਿ 8 ਰੁੱਲ ਗਈਆਂ ਤੇ ਇਹ 5ਵੀਂ ਫਸਲ ਵੱਡੀ ਫਸਲ ਆ। ਇਹ ਸਾਲ ਦੀ ਫਸਲ ਆ ਜੀ। ਇਹ ਇਸੇ ਤਰ੍ਹਾਂ ਹੀ 6 ਮਹੀਨੇ ਖੇਤਾਂ 'ਚ 6 ਮਹੀਨੇ ਪੜੋਲੇ 'ਚ ਸਾਲ ਦੀ ਫਸਲ ਆ। ਰਿਜ਼ਕ ਆ ਜੀ ਸਾਡਾ। ਤੇ ਜੇ ਇਹਦੇ ਤੇ ਵੀ ਆ ਕੇ ਸਾਡਾ ਤਾਂ ਮਣਕਾ ਟੁੱਟ ਜੂਗਾ ਜੇ ਇਹ ਫਸਲ ਰੁੱਲ ਗਈ। ਨਹੀਂ ਰੁੱਲਦੀ ਜੀ। ਵੇਖੋ ਅਸੀਂ ਸਪੈਸ਼ਲੀ ਤੁਹਾਡੇ ਲਈ ਇਹ ਵਜ਼ੀਰ ਅੱਲਾ ਸਾਹਿਬਾ ਦਾ ਸੁਨੇਹਾ ਤੁਹਾਡੇ ਲਈ ਲੈ ਕੇ ਆਏ ਹਾਂ। ਅਸੀਂ ਤੇ ਸੁਨੇਹਾ ਕਹਿੰਦੇ ਹੁੰਦੇ ਹਾਂ, ਜਿਹੜੇ ਗੁਰਦਾਸਪੁਰ ਵਾਲੇ ਤੇ ਸੁਨੇਹਾ ਜਿਹੜਾ ਉਹ ਵੀ ਬੋਲਿਆ ਜਾਂਦਾ ਜੀ। ਤੇ ਗੱਲ ਇਹ ਵੇ ਕਿ ਇਹ ਇਸ ਤੋਂ ਇਲਾਵਾ ਵੀ ਇਹ ਜਿਹੜੀ ਇੱਥੇ ਵੇ ਮੇਰਾ ਖਿਆਲ ਹੈ ਜਿਹੜੀ ਇੱਥੇ 4.5 ਲੱਖ ਬੋਰੀ ਇੱਥੇ ਮੇਰਾ ਖਿਆਲ ਉਹਨਾਂ ਦਾ ਗੰਜੀ ਦੀ ਵੀ ਜਗ੍ਹਾ ਹੈ ਵੇ ਨਾ ਸਾਡੇ। ਉਹ ਗੰਜੀਆਂ ਵੀ ਹੈ। ਇਹ 4.5 ਲੱਖ ਬੋਰੀ ਦੀ ਬਜਾਏ ਮੇਰਾ ਖਿਆਲ ਹੈ ਕੋਈ 5.5 ਲੱਖ ਹੋ ਜਾਵੇ। ਬੜੀ ਗੱਲ ਇਹ ਜਿਹੜਾ ਨਾ ਇੱਥੇ ਜਿੱਥੇ ਕਣਕ ਜ਼ਿਆਦਾ ਹੈ ਨਾ ਉੱਥੋਂ ਕਣਕ ਜ਼ਿਆਦਾ ਲਈ ਜਾਣੀ। ਇਹ ਵੀ ਇੱਕ ਅਸੀਂ ਸਿਸਟਮ ਆ ਕਿ ਜਿੱਥੇ ਕਣਕ ਜ਼ਿਆਦਾ ਪੈਦਾ ਹੋ ਰਹੀ ਉੱਥੋਂ ਅਸੀਂ ਜ਼ਿਆਦਾ ਲੈ ਰਹੇ ਹਾਂ। ਜ਼ਿਆਦਾ ਲੈਣੀ ਚਾਹੀਦੀ। ਪਿੰਡੀ ਡਿਵੀਜ਼ਨ ਚੋਂ ਘੱਟ ਕਣਕ ਪੈਦਾ ਹੋ ਰਹੀ ਹੈ ਤੇ ਉੱਥੋਂ ਥੋੜੀ ਲਈ ਜਾਣੀ। ਸਹੀ। ਤੇ ਇਹ ਬਾਵਲਪੁਰ ਡਿਵੀਜ਼ਨ ਜ਼ਿਆਦਾ, ਉਹਦੀ ਉਸ ਹਿਸਾਬ ਨਾਲ ਜ਼ਿਆਦਾ ਲਈ ਜਾਣੀ। ਇੱਥੇ ਫੈਸਲਾਬਾਦ ਡਿਵੀਜ਼ਨ ਔਰ ਇੱਥੋਂ ਬਾਹਰ ਵੀ ਲਈ ਜਾਣੀ। ਠੀਕ ਹੈ। ਇੱਥੋਂ ਹੋ ਸਕਦਾ ਪਿੰਡੀ ਵਾਲੇ ਇੱਥੋਂ ਵੀ ਲੈਣ। ਹਾਂਜੀ। ਤੇ ਲੇਕਿਨ ਲੈਣਗੇ 3500 ਤੇ। ਅੱਛਾ, ਜਦੋਂ ਤੁਸੀਂ ਕਿਹਾ ਨਾ ਪਿੰਡੀ ਵਾਲੇ ਇੱਥੋਂ ਵੀ ਲੈਣ, ਜਦੋਂ ਉਹ ਮੌਕਾ ਆਉਂਦਾ ਜੀ ਫਿਰ ਜ਼ਿਲ੍ਹਾ ਬੰਦੀ ਹੋ ਜਾਂਦੀ ਆ। ਨਹੀਂ ਹੁੰਦੀ। ਸਾਡੇ ਕਿਸਾਨਾਂ ਨੂੰ ਆ ਕੇ ਜੀ ਦਾਬੇ ਦੜਕੇ ਮਾਰੇ ਜਾਂਦੇ ਆ ਜੀ। ਬਈ ਉਹ ਡਾਲੇ ਆਂਦੇ, ਉਹ ਕਹਿੰਦੇ ਜੀ ਇੱਥੋਂ ਕਣਕ ਨਹੀਂ ਹਲਾਣੀ, ਘਰ ਨਹੀਂ ਲੈ ਕੇ ਜਾਣੀ। ਪਿਛਲੇ ਸਾਲ ਸਰ ਜੀ ਸਾਡੇ ਨਾਲ ਇਦਾਂ ਹੋਇਆ ਵੀ ਮਰੱਬੇ 'ਚੋਂ ਕਣਕ ਚੱਕਣ ਵਾਸਤੇ ਆਏ ਜੀ, ਪਿੰਡ ਲੈ ਕੇ ਜਾਣੀ ਸੀ, ਚੌਕ ਦੇ ਉੱਤੇ ਫੜ ਲਈ ਕਣਕ। ਤੁਹਾਨੂੰ ਤਾਂ ਯਾਦ ਹੀ ਹੋਣਾ ਜੀ। ਇੱਥੇ ਮੈਂ ਪੁੱਛਦਾ ਵੀ ਐਤਕੀ ਵੀ ਇਦਾਂ ਹੀ ਖੱਜਲ ਖਰਾਬੀ ਬਿਲਕੁਲ ਨਾ ਵੀ ਸਾਨੂੰ ਖੇਤਾਂ ਤੋਂ ਚੱਕਣ ਲੱਗੇ ਵੀ ਅਸੀਂ ਰਾਤ ਨੂੰ ਚੱਕਾਂਗੇ ਵੀ ਕਿਤੇ ਡਾਲੇ ਨਾ ਆਪਣੀ ਲੁਕੋ ਕੇ ਚੱਕੀਏ। ਭਾਜੀ 3500 ਕਣਕ ਠੀਕ ਹੈ, 3500 ਚ ਤੁਹਾਨੂੰ ਪੈਸੇ ਮਿਲਣੇ ਨੇ, ਉਹ ਤੁਹਾਡੇ ਅਕਾਊਂਟ 'ਚ ਮਿਲਣੇ, ਤੁਹਾਨੂੰ ਚੈੱਕ ਦੀ ਸੂਰਤ 'ਚ ਮਿਲਣੇ। ਜ਼ਿਲ੍ਹਾ ਬੰਦੀ ਦਾ ਮੈਂ ਪੁੱਛ ਜ਼ਿਲ੍ਹਾ ਬੰਦੀ ਨਹੀਂ ਹੋਏਗੀ, ਜ਼ਿਲ੍ਹਾ ਬੰਦੀ ਨਹੀਂ ਕਰਨੀ। ਜ਼ਿਲ੍ਹਾ ਬੰਦੀ ਨਹੀਂ ਆਪੇ ਠੀਕ ਆ। ਉਹ ਰੌਲਾ ਸੀ ਜ਼ਿਲ੍ਹਾ ਬੰਦੀ ਦਾ। ਜ਼ਿਲ੍ਹਾ ਬੰਦੀ ਨਹੀਂ ਹੋਏਗੀ। ਜ਼ਿਲ੍ਹਾ ਬੰਦੀ ਪਹਿਲਾਂ ਵੀ ਜ਼ਿਲ੍ਹਾ ਬੰਦੀ ਅਸੀਂ ਤੇ ਇੰਪਾਊਂਡਿੰਗ ਦੇ ਦੌਰਾਨ ਵੀ ਨਹੀਂ ਕੀਤੀ। ਜਦੋਂ ਅਸੀਂ ਜ਼ਹੀਰਾ ਅੰਦੋਜ਼ੀ ਦੇ ਖਿਲਾਫ ਮੁਹਿੰਮ ਚਲਾਈ ਸੀ ਨਾ, ਅਸੀਂ ਤੇ ਕੀਤੀ ਸੀ। ਉਸ ਵੇਲੇ ਇੰਟਰਨੈਸ਼ਨਲ ਬਾਰਡਰ ਜਿਹੜੇ ਸੀ ਉਹਨਾਂ ਨੂੰ ਰੋਕਿਆ ਸੀ, ਜਾਂ ਅਸੀਂ ਇਹ ਕਹਿੰਦੇ ਸੀ ਪਰਮਿਟ ਦੇ ਜ਼ਰੀਏ ਜਾਓ। ਤੁਸੀਂ ਦੱਸਦੇ ਕਿਉਂ ਨਹੀਂ ਜੀ ਇੱਥੇ ਫੜੀਆਂ ਕਣਕਾਂ? ਉਹ 2 ਸਾਲ 2.5 ਸਾਲ ਪਹਿਲਾਂ ਦੀ ਗੱਲ 3 ਸਾਲ ਪਹਿਲੇ। ਹਾਂ, ਉਹ ਇਦਾਂ ਕਣਕ ਤੇ ਉਦੋਂ 3 ਸਾਲ ਪਹਿਲਾਂ ਖਰੀਦੀ ਗਈ ਸੀ। ਠੀਕ ਹੋ ਗਿਆ। ਮੈਂ ਤੇ 6 ਮਹੀਨੇ ਹੋਏ, ਮੇਰੇ ਤੇ ਨਾ ਬਹੁਤ ਸਾਰਾ। ਇਹ ਜੀ ਬੜਾ ਚੰਗਾ ਸੁਨੇਹਾ ਕਿ ਕਿਸਾਨ ਤੇ ਸਰਕਾਰ ਲਾਗੇ ਹੋ ਰਹੇ ਆ। ਇਦਾਂ ਨਿਕਲਣਾ ਚਾਹੀਦਾ। ਪਹਿਲੀ ਵਾਰੀ ਇਸ ਤਾਂ ਦੇਖਿਆ ਜੀ ਕਿ ਕੋਈ DG ਫੂਡ ਕੇਨ ਕਮਿਸ਼ਨਰ ਉਹ ਆਪ ਚੱਲ ਕੇ ਕਿਸਾਨਾਂ ਕੋ ਆਇਆ ਹੋਵੇ, ਖੇਤਾਂ 'ਚ ਆਇਆ ਹੋਵੇ। ਇਸ ਤਾਂ ਗੱਲ ਕਰਦੇ ਹੁੰਦੇ ਵੀ ਜਿਹੜਾ ਵੀ ਵਜ਼ੀਰ ਆਲਾ ਆਂਦਾ ਨਾ ਉਹ ਸਮਝਦਾ ਵੀ ਪੰਜਾਬ ਸਿਰਫ ਲਾਹੌਰ ਹੀ ਹੈ, ਬਾਕੀ ਕੋਈ ਜ਼ਿਲ੍ਹਾ ਪੰਜਾਬ 'ਚ ਨਹੀਂ ਆਂਦਾ। ਤੇ ਇਹ ਦੂਰੀਆਂ ਮੁੱਕਣੀਆਂ ਚਾਹੀਦੀਆਂ। ਅਸੀਂ ਸ਼ੁਕਰਗੁਜ਼ਾਰ ਹਾਂ ਅਮਜਦ ਹਫੀਜ਼ ਸਾਹਿਬ ਦੇ ਕਿ ਜਿਹੜੇ ਲਾਹੌਰੋਂ ਆਪਣਾ ਦਫ਼ਤਰ ਛੱਡ ਕੇ ਸਾਡੇ ਕਿਸਾਨਾਂ ਕੋਲ ਆ ਰਹੇ ਆ, ਪੋਲਿਸੀ ਸਮਝਾ ਰਹੇ ਆ, ਪੁੱਛ ਰਹੇ ਆ ਕਿਸੇ ਨੂੰ ਕੋਈ ਦੁੱਖ ਆ ਤੇ ਦੱਸੋ। ਦੁੱਖ ਸਾਂਝੇ ਹੋ ਰਹੇ ਆ, ਹੋ ਕਣਕ ਦੇ ਰਹੇ ਆ, ਬਾਕੀ ਫਸਲਾਂ ਦੀ ਅਜੇ ਗੱਲ ਨਹੀਂ ਹੋ ਰਹੀ। ਤੇ ਅਮਜਦ ਹਫੀਜ਼ ਸਾਹਿਬ ਨੂੰ ਮੈਂ ਪੁੱਛੂੰਗਾ, ਅੱਗੇ ਤੁਸੀਂ ਗੱਲਾਂ ਦੇ ਵਿੱਚ ਗੱਲ ਕੀਤੀ ਵੀ ਜਿਹੜੇ ਸੱਜੇ ਖੱਬੇ ਜ਼ਖੀਰਾ ਅੰਦੋਜ਼ ਮਾਫੀਆ ਉਹ ਕਰਦੇ ਆ, ਤੁਸੀਂ ਉਹਨਾਂ ਦਾ ਕੋਈ ਇਸ ਦਫਾ ਬੰਦੋਬਸਤ ਕਰੋਗੇ ਜੀ? ਉਹਦਾ ਵੇਖੋ ਨਾ ਆਟੋਮੈਟਿਕਲੀ ਬੰਦੋਬਸਤ ਹੋ ਜਾਣਾ ਕਿਦਾਂ ਕਿ ਜਦੋਂ ਸਾਡੇ ਕੋਲ ਇੱਕ ਤੇ ਇਹ ਵੇ ਕਿ 2 ਚੀਜ਼ਾਂ ਹੁੰਦੀਆਂ ਨੇ। ਇੱਕ ਤੇ ਕਿ ਗਵਰਨਮੈਂਟ ਜਿਹੜੀ ਹੈ ਉਹ ਇਨਫੋਰਸਮੈਂਟ ਕਰੇ, ਯਾਨੀ ਡੰਡਾ। ਠੀਕ ਹੈ। ਦੂਸਰਾ ਇਹ ਵੇ ਕਿ ਹਕੂਮਤ ਦੇ ਕੋਲ ਇੰਨੀ ਫਸਲ ਖੁਦ ਕਣਕ ਹੋਵੇ ਕਿ ਅਸੀਂ ਉਹਨੂੰ ਜਿਹੜਾ ਨਾ ਆਪ ਥੋੜਾ ਜਿਹਾ ਉਹਨੂੰ ਸਬਸਿਡੀ ਜਿਹਨੂੰ ਕਹਿੰਦੇ ਆ, ਆਪ ਨੁਕਸਾਨ ਬਰਦਾਸ਼ਤ ਕਰਕੇ ਹਕੂਮਤ ਮਾਰਕੀਟ 'ਚ ਲੈ ਆਵੇ। ਠੀਕ ਹੈ। ਅਸੀਂ ਇਸੇ ਲਈ ਕਿਸਾਨਾਂ ਕੋਲ ਖਰੀਦ ਰਹੇ ਹਾਂ ਕਿ ਜਦੋਂ ਉਹਨਾਂ ਨੇ ਖਰੀਦਣੀ ਆ ਨਾ ਤੇ ਉਹ ਉਸ ਤੋਂ ਬਾਅਦ ਜਿਹੜੀ ਬਹੁਤ ਜ਼ਿਆਦਾ ਨਜਾਇਜ਼ ਮੁਨਾਫਾਖੋਰੀ ਨਾ ਕਰ ਸਕਣ। ਅਸੀਂ ਉਹ ਮਾਰਕੀਟ ਦੇ ਵਿੱਚ ਸਾਡੇ ਕੋਲ ਕਣਕ ਅਵੇਲੇਬਲ ਹੋਣੀ ਆ। ਅਸੀਂ ਇਹ ਕਣਕ 31 ਮਾਰਚ ਤੋਂ ਪਹਿਲੋਂ ਖਾਲੀ ਕਰਕੇ ਤੇ ਅਸੀਂ ਅਗਲੀ ਫਸਲ ਤੋਂ ਆਉਣ ਤੋਂ ਪਹਿਲੋਂ ਤਿਆਰ ਹੋਣਾ ਕਿ ਅਗਲੀ ਵਾਰੀ ਅਸੀਂ 30 ਲੱਖ ਜਾਂ ਇਸ ਤੋਂ ਜ਼ਿਆਦਾ ਲਈਏ ਕਿਸਾਨ ਕੋਲੋਂ। ਤੇ ਇਸ ਲਈ ਜਿਹੜੀ ਹੈ ਜ਼ਖੀਰਾ ਅੰਦੋਜ਼ੀ ਦਾ ਜਿਹੜਾ ਨਾ ਅਗਰ ਸਾਲ ਡੇਢ ਅੱਗੇ ਕੋਈ ਰੌਲਾ ਪਿਆ ਸੀ ਉਹ ਇਨਸ਼ਾਅੱਲਾ ਵੈਸੇ ਹੀ ਨਹੀਂ ਪਏਗਾ। ਔਰ ਅਗਰ ਲੇਕਿਨ ਜ਼ਰੂਰਤ ਪਈ ਕਿਸੇ ਲੈਵਲ ਦੇ ਉੱਤੇ ਤੇ ਉਹ ਵੈਸੇ ਹੀ ਨਹੀਂ ਪੈਣਾ। ਉਹ ਜਿਹੜਾ ਨਾ ਉਹ ਜ਼ਰੂਰ, ਕਿਉਂਕਿ ਸਪਲਾਈ ਉਹਨਾਂ ਨੇ ਵੀ ਕਰਨੀ, ਅਸੀਂ ਵੀ ਕਰਨੀ, ਤੇ ਅਸੀਂ ਉਹਨੂੰ
ਇੱਕ ਲੈਵਲ ਤੇ ਕੰਟਰੋਲ ਰੱਖਣਾ। ਨਜਾਇਜ਼ ਮੁਨਾਫਾਖੋਰੀ ਕੋਈ ਵੀ ਨਹੀਂ ਹੁਕੂਮਤ ਕਰਨ ਦਿੰਦੀ, ਚਾਹੇ ਅਮਰੀਕਾ ਦੇ ਵਿੱਚ ਹੋਵੇ, ਕਹਿੰਦੇ ਜੀ ਉੱਥੇ ਫ੍ਰੀ ਇਕਨੋਮੀ ਹੈ, ਫ੍ਰੀ ਮਾਰਕੀਟ ਹੈ, ਉੱਥੇ ਵੀ ਨਹੀਂ ਕਰਨ ਦਿੰਦੇ ਉਹ ਫਿਰ ਫ੍ਰੀ ਮਾਰਕੀਟ ਦਾ ਨਾਂ ਲੈ ਕੇ, ਡੀਰੈਗੂਲੇਸ਼ਨ ਹੈ, ਇਦਾਂ ਦੇ ਅਲਫਾਜ਼ ਦਾ ਨਾਂ ਲੈ ਕੇ ਨਾ, ਤੇ ਉਹ ਫਿਰ ਕਹਿੰਦੇ ਖੁੱਲ੍ਹ ਕੇ ਮੁਨਾਫਾ ਕਮਾਓ। ਇਸ ਤਰ੍ਹਾਂ ਕਿਤੇ ਵੀ ਨਹੀਂ ਹੋਣ ਦਿੰਦੇ। ਨਹੀਂ ਹੁੰਦਾ ਜੀ, ਸਾਡੇ ਮੁਲਕ 'ਚ ਤਾਂ ਹੁੰਦਾ ਸਰ ਜੀ, ਹਰ ਸਾਲ ਹੁੰਦਾ, ਤੇ ਐਤਕੀ ਨਾ ਹੋਵੇ ਤੇ ਵੱਖਰੀ ਗੱਲ ਆ। ਤੇ ਇੱਕ ਨਾ ਜੀ ਅਖੀਰ ਦੇ ਉੱਤੇ ਜਿਹੜੀ ਜ਼ਰੂਰੀ ਗੱਲ ਆ ਵੀ ਜਿਹੜੀਆਂ ਗੱਲਾਂ ਇਸ ਟਾਈਮ ਡੀਜੀ ਸਾਹਿਬ ਨੇ ਕੀਤੀਆਂ, ਡੀਜੀ ਫੂਡ ਅਮਜਦ ਹਫੀਜ਼ ਸਾਹਿਬ ਨੇ ਕਿਹਾ ਕਿ ਕੋਈ 2 ਨੰਬਰੀ ਨਹੀਂ ਹੋਊਗੀ, ਜਿਹੜੇ ਸੈਂਟਰ ਬਣਨਗੇ, ਕਿਤੇ ਹੁੰਦੀ ਆ ਜੀ, ਕਿਤੇ ਸਿਫਾਰਿਸ਼ ਚੱਲ ਰਹੀ ਆ, ਕਿਤੇ 2 ਨੰਬਰੀ ਹੋ ਰਹੀ ਆ, ਤੇ ਉਹਦੀ ਸ਼ਿਕਾਇਤ ਅਸੀਂ ਮੌਕੇ ਤੇ ਦੇਣੀ ਹੋਵੇ ਵੀ ਉਸੇ ਟਾਈਮ ਕੋਈ ਐਕਸ਼ਨ ਹੋਵੇ। ਜਨਾਬ ਉਸੇ ਵੇਲੇ ਇੱਕ ਤੇ ਵੀ ਕਮਿਸ਼ਨਰ ਸਾਹਿਬ ਦੀ ਸਰਬਰਾਹੀ 'ਚ ਖੈਰ ਕਮੇਟੀ ਬਣੇਗੀ, ਅਸੀਂ ਕੋਸ਼ਿਸ਼ ਕਰਾਂਗੇ ਕਿ ਉੱਥੋਂ ਵੀ ਇੱਕ ਬੰਦਾ ਹਰ ਪਰਚੇਸ ਸੈਂਟਰ ਦੇ ਬਣੇ। ਇਸ ਤੋਂ ਇਲਾਵਾ ਵਜ਼ੀਰ ਅੱਲਾ ਸਾਹਿਬਾ ਦੀ ਜਿਹੜੀ ਟੀਮ ਆ, ਸਪੈਸ਼ਲ ਮੋਨੀਟਰਿੰਗ ਯੂਨਿਟ ਆ, ਜਿਹੜਾ ਚੀਫ ਮਿਨਿਸਟਰ ਆਫਿਸ 'ਚ ਹੈ, ਜਿਹਦਾ ਮੈਂ ਹੈਡ ਹਾਂ, ਖੁਦ ਬਤਾਤੇ ਹੋਏ ਮੈਂ ਉਹਦਾ ਵੀ ਹੈਡ ਹਾਂ। ਅੱਛਾ, ਮਾਸ਼ਾਅੱਲਾ। ਤੇ ਉਹਨਾਂ ਦੀ ਕਮ ਅਜ਼ ਕਮ ਇੱਕ ਬੰਦਾ ਹਾਂਜੀ ਉਸੇ ਸੈਂਟਰ ਦੇ ਉੱਤੇ ਆਪਣਾ ਟੇਬਲ ਲਾ ਕੇ ਸਾਈਡ ਤੇ ਬੈਠਾ ਹੋਏਗਾ ਕਿ ਤੁਸੀਂ ਉੱਥੇ ਕਹੋ ਜੀ ਕਿ ਇਹ ਹੋ ਰਿਹਾ ਜੇ, ਤੇ ਵਜ਼ੀਰ ਅੱਲਾ ਸਾਹਿਬਾ ਨੂੰ ਪਹੁੰਚਾਓ, ਉਸੇ ਵੇਲੇ ਵਜ਼ੀਰ ਅੱਲਾ ਸਾਹਿਬਾ ਕੋਲ ਪਹੁੰਚੇਗੀ, ਐਕਸ਼ਨ ਲਿਆ ਜਾਏਗਾ ਉੱਥੇ। ਅੱਛਾ, ਯਾਨੀ ਉਹਨਾਂ ਦਾ ਇੱਕ ਡਾਇਰੈਕਟ ਜਿਹੜਾ ਉਹਨਾਂ ਦਾ ਇੱਕ ਨੁਮਾਇੰਦਾ ਹੋਵੇ, ਹਰ ਸੈਂਟਰ ਦੇ ਉੱਤੇ ਬੈਠਾ ਹੋਏਗਾ। ਅੱਲਾ ਕਰੇ ਜੀ ਇਸ ਤਰ੍ਹਾਂ ਹੀ ਹੋਵੇ। ਅੱਛਾ, ਇੱਕ ਗੱਲ ਜਿਹੜੀ ਅਮਜਦ ਹਫੀਜ਼ ਸਾਹਿਬ ਦਾ ਹੁਣ ਥੋੜ੍ਹਾ ਜਿਹਾ ਕਹਿ ਲਓ ਵੀ ਇੱਕ ਤਾਰਫ ਹੋ ਜਾਵੇ ਵੀ ਅਸੀਂ ਕਿੱਦਾਂ ਸਾਨੂੰ ਪਤਾ ਲੱਗੂਗਾ ਵੀ ਅਸੀਂ ਤਾਂ ਇਹ ਸਮਝਦੇ ਜਿਹੜੇ ਉੱਤੇ ਪੁਲਿਸੀ ਬਣਾਉਂਦੇ ਆ ਨਾ, ਉਹ ਮੰਮਾ ਪਾਪਾ ਵਾਲੇ ਹੁੰਦੇ ਵੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਖੇਤਾਂ ਦਾ, ਕਿਸਾਨਾਂ ਦਾ। ਤੇ ਅਮਜਦ ਹਫੀਜ਼ ਸਾਹਿਬ ਨੇ ਕਦੀ ਤੁਹਾਡਾ ਪਿਛੋਕੜ ਕੋਈ ਕਿਸਾਨੀ ਹੋਵੇ, ਤੁਹਾਨੂੰ ਕਿਸਾਨੀ ਦਾ ਕੋਈ ਪਤਾ ਜਾਂ ਕਿੱਦਾਂ? ਸਾਡੇ ਦਿਮਾਗ 'ਚ ਇਹੀ ਗੱਲ ਹੁੰਦੀ ਯਾਰ ਜਿਹੜੇ ਉੱਥੇ ਬੈਠੇ ਆ ਨਾ, ਉਹਨਾਂ ਨੂੰ ਕਿਸਾਨੀ ਕੀ ਪਤਾ ਜੀ। ਸਰੋਇਆ ਸਾਹਿਬ ਗੱਲ ਇਹ ਵੇ ਕਿ ਕਣਕ ਦੀ ਨਾ ਬਜਾਈ ਤੋਂ ਲੱਗ ਕੇ ਤੇ ਕਣਕ ਦੀ ਗਾਈ ਕਰਨ ਤੱਕ ਜਿਹੜਾ ਨਾ ਸਾਰਾ ਕੁਝ ਕੰਮ ਖੁਦ ਕੀਤਾ। ਥ੍ਰੈਸ਼ਰ ਵੀ ਚਲਾਈ, ਵਾਹ ਵਾਹ, ਗੰਨਾ ਲਾਇਆ ਵੀ, ਗੰਨਾ ਵੱਢਿਆ ਵੀ, ਛਲਾਈ ਵੀ ਕੀਤੀ, ਵਾਹ ਵਾਹ। ਉਸ ਤੋਂ ਇਲਾਵਾ ਜਨਾਬ ਗੁੜ ਵੀ ਬਣਾਇਆ ਉਹਦੇ ਨਾਲ। ਅੱਛਾ, ਉਹ ਗੁੜ ਦੇ ਨਾਲ ਕੀ ਚੂਹਾ ਤੇ ਚੀੜ ਕਹਿੰਦੇ, ਉਹ ਵੀ ਬਣਾਇਆ। ਹੁਣ ਵੀ ਮੈਂ ਕਦੀ ਲੱਗਦਾ ਹੁੰਦਾ ਨਾ, ਵਾਹ ਵਾਹ, ਇਹ ਕਦੇ ਕੋਈ ਰੋਡ ਤੇ ਨਜ਼ਰ ਆ ਜਾਏ ਨਾ, ਮੈਂ ਖਲੋ ਕੇ ਕਹਿੰਦਾ ਯਾਰ ਠਹਿਰੋ, ਪੱਤ ਬਣੀ ਤੇ ਚਲੋ ਗੁੜ ਖਾਣੇ, ਨਹੀਂ ਤੇ ਚੀੜ ਬਣਾ ਕੇ ਖਾਣੇ। ਉਹਨੂੰ ਚੂਹਾ ਵੀ ਕਹਿੰਦੇ, ਚੀੜ ਵੀ ਕਹਿੰਦੇ। ਹਾਂਜੀ ਹਾਂਜੀ। ਤੇ ਗੱਲ ਇਹ ਜੀ ਛੋਟੇ ਜੇ ਜਿਹੜੀ ਸਾਡੀ ਜੀਨਸ ਦੇ ਵਿੱਚ, ਸਾਡੀ ਵਿਰਾਸਤ ਦੇ ਵਿੱਚ ਜਿਹੜਾ ਨਾ ਜ਼ਿੰਮੇਵਾਰੀ ਤੇ ਸਾਡੀ ਵਿਰਾਸਤ ਦੇ ਵਿੱਚ ਮਿਹਨਤ ਕਰਨਾ ਲਿਖਿਆ। ਵਾਹ ਵਾਹ, ਠੀਕ ਹੈ। ਇੱਥੋਂ ਤੁਹਾਡੇ ਤੋਂ ਕੋਈ 50 ਕਿਲੋਮੀਟਰ ਦੂਰ ਹੀ ਮੇਰਾ ਵੀ ਪਿੰਡ ਹੈ, ਤੇ ਉੱਥੇ ਸਾਰੇ ਕੰਮ ਕੀਤੇ ਨੇ। ਔਰ ਉੱਥੇ ਵੀ ਹਾਲਾਂਕਿ ਵਜ਼ੀਰ ਅੱਲਾ ਸਾਹਿਬਾ ਦੀ ਮੀਟਿੰਗ ਦੇ ਵਿੱਚ ਵੀ ਜਿਹੜੇ ਇਸ ਨਾਲ ਰਿਲੇਟਡ ਆ, ਤੁਸੀਂ ਚੀਫ ਸੈਕਟਰੀ ਸਾਹਿਬ ਨੂੰ ਕਰ ਲਓ, ਸੈਕਟਰੀ ਐਗਰੀਕਲਚਰ ਨੂੰ ਕਰ ਲਓ, ਸਾਰੇ ਜ਼ਿਮੀਂਦਾਰ ਨੇ। ਇਹ ਨਹੀਂ ਕਿ ਉੱਥੇ ਪੜ੍ਹ ਕੇ ਟਾਈਆਂ ਲਾ ਕੇ, ਸਾਰੇ ਆਪਣੇ ਪਿੱਛੇ ਜਿਹੜਾ ਰਾਬਤੇ ਨੇ। ਤੇ ਇਹ ਜਿਹੜੀ ਨਾ ਬਾਰ-ਬਾਰ ਚੀਜ਼ਾਂ ਦੇ ਮਸਾਇਲ ਚੋਂ ਨਿਕਲ ਕੇ ਤੇ ਕਿਸਾਨ ਲਈ ਅੱਗੇ ਕੋਈ ਚੀਜ਼ਾਂ ਨੂੰ ਲੈ ਕੇ ਚੱਲਣ ਲਈ ਉਹ ਬੇਸਿਕਲੀ ਉਹ ਇਹ ਚੀਜ਼ਾਂ ਨੂੰ ਸਮਝਦੇ ਨੇ ਤੇ ਇਸੇ ਵਜ੍ਹਾ ਤੋਂ ਲੈ ਕੇ ਆਏ। ਤੇ ਬਾਕੀ ਜ਼ਿੰਮੇਵਾਰੀ ਜਿਹੜੀ ਜੀ ਮੈਂ ਦੱਸਿਆ ਕਿ ਸਾਡੇ ਤੇ ਰਚੀ ਬਸੀ ਹੈ, ਸਾਡੇ ਲਹੂ ਦੇ ਵਿੱਚ ਹੈ ਜੀ। ਅੱਜ ਸਾਨੂੰ ਕਿਤੇ 2 ਮਰਲੇ ਜਗ੍ਹਾ ਲੱਭ ਜੇ, ਅਸੀਂ ਕਹਿੰਦੇ ਚਲ ਜੇ ਸਬਜ਼ੀ ਲਾ ਲੈਂਦੇ ਇੱਥੇ, ਆਪ ਲਾ ਲਈ। ਤੇ ਅਸੀਂ ਜੀ ਸਾਰਾ ਕੁਝ ਅਸੀਂ ਵੀ ਤੁਹਾਡੇ ਵਿੱਚੋਂ ਆ। ਤੇ ਅਸੀਂ ਜਿਹੜਾ ਵੇ ਅਗਰ ਉੱਥੇ ਬੈਠੇ ਆ ਤੇ ਉੱਥੇ ਤੁਹਾਡੀ ਪੂਰੀ ਨੁਮਾਇੰਦਗੀ ਹੈ। ਤੇ ਇਹ ਚੀਜ਼ਾਂ ਜਿਹੜੀਆਂ ਨੇ ਉੱਥੇ ਹਰ ਤਰ੍ਹਾਂ ਦਾ ਮੈਸੇਜ ਆਉਂਦਾ ਵੇ। ਔਰ ਮੈਂ ਉਹਨਾਂ ਦਾ ਹੀ, ਕਿਉਂਕਿ ਤੁਹਾਡਾ ਮਾਸ਼ਾਅੱਲਾ ਤੁਹਾਨੂੰ ਬਹੁਤ ਸਾਰੇ ਦੋਸਤ ਸੁਣਦੇ ਵੀ ਨੇ, ਕਿਸਾਨ ਭਰਾ ਜਿਹੜੇ ਨੇ, ਤੁਹਾਡੀ ਗੱਲ ਜਿਹੜੀ ਹੈ ਇੱਥੇ ਨਹੀਂ ਇੰਡੀਆ 'ਚ ਵੀ ਸੁਣੀ ਜਾਂਦੀ, ਉੱਥੇ ਮਸ਼ਰਕੀ ਪੰਜਾਬ ਦੇ ਵਿੱਚ ਵੀ, ਚੜ੍ਹਦੇ ਪੰਜਾਬ ਵੱਲ ਵੀ। ਤੇ ਅਸੀਂ ਇਹ ਮੈਸੇਜ ਜਿਹੜਾ ਸੀ ਉਹਨਾਂ ਦਾ ਤੁਹਾਨੂੰ ਤੁਹਾਡੇ ਜ਼ਰੀਏ ਇੱਥੇ ਇਹਨਾਂ ਆਪਣੇ ਕਿਸਾਨ ਭਰਾਵਾਂ ਨੂੰ ਦੇਣਾ ਚਾਹੁੰਦੇ ਸੀ। ਨਹੀਂ ਅਸੀਂ ਤੁਹਾਡੇ ਇਸ ਲਈ ਮੈਂ ਜਿਹੜਾ ਵੀ ਉੱਥੋਂ ਆ ਕੇ ਮੈਂ ਕਿਹਾ ਕਿ ਤੁਹਾਡੇ ਨਾਲ ਗੱਲ ਕਰਾਂਗੇ, ਉਹਨਾਂ ਤੱਕ ਪਹੁੰਚੇਗੀ, ਲੋਕ ਸੁਣਨਗੇ। ਤੇ ਫਿਰ ਮੈਂ ਇੱਕ ਵਾਰੀ ਆਖਰ ਤੇ ਇੰਨਾ ਹੀ ਕਹਿਣਾ ਕਿ ਤੁਸੀਂ ਸਿਰਫ ਜਾਣਾ ਵੇ ਉੱਥੇ, ਆਪਣਾ ਜਾ ਕੇ ਅਗਲੇ 1-2 ਦਿਨ ਦੇ ਵਿੱਚ ਆਪਣਾ ਨਾਂ ਰਜਿਸਟਰ, ਉੱਤੇ 2 ਮੁੰਡੇ ਲੈਪਟਾਪ ਲੈ ਕੇ ਬੈਠੇ ਹੋਣਗੇ, ਆਪਣਾ ਸ਼ਨਾਖਤੀ ਕਾਰਡ ਲੈ ਕੇ ਜਾਣਾ, ਜੇ ਅਕਾਊਂਟ ਨੰਬਰ ਉਹ ਲਿਖਵਾ ਦੇਣਾ, ਐਂਟਰੀ ਕਰਾਉਣੀ ਤੁਸੀਂ, ਉਹ ਪੋਰਟਲ ਤੇ ਐਂਟਰੀ ਹੋ ਜਾਏਗੀ। ਪੋਰਟਲ ਤੇ ਐਂਟਰੀ ਹੋਣ ਤੋਂ ਬਾਅਦ ਜਿਹੜਾ ਵੇ ਤੁਹਾਨੂੰ ਖੁਦ ਬਕਾਇਦਾ ਅਗਲੇ 3-4-5 ਦਿਨ ਜਦੋਂ ਕਣਕ ਵੱਢਣੀ ਸ਼ੁਰੂ ਹੋਏਗੀ, ਤੁਹਾਨੂੰ ਬਾਰਦਾਨਾ ਮਿਲਣਾ ਸ਼ੁਰੂ ਹੋ ਜਾਏਗਾ। ਠੀਕ ਹੈ। ਇਹ ਸਾਰੇ ਪ੍ਰੋਸੈਸ ਲਈ, ਸਾਰੀ ਚੀਜ਼ਾਂ ਲਈ ਤੁਹਾਨੂੰ ਕਿਤੇ ਵੀ ਕੋਈ ਕਿਸੇ ਨੂੰ ਪੈਸਾ ਦੇਣ ਦੀ ਲੋੜ ਕੋਈ ਨਹੀਂ, ਤੁਹਾਨੂੰ ਲੰਬਰਦਾਰ ਨੂੰ ਨਾਲ ਲੈ ਕੇ ਜਾਣ ਦੀ ਲੋੜ ਕੋਈ ਨਹੀਂ, ਤੁਹਾਨੂੰ ਪਟਵਾਰੀ ਨੂੰ ਨਾਲ ਲੈ ਕੇ ਜਾਣ ਦੀ ਲੋੜ ਕੋਈ ਨਹੀਂ। ਸਾਡੇ ਬੰਦੇ ਬੈਠੇ ਹੋਣਗੇ ਕਿਤੇ, ਤੁਹਾਡੇ ਇਹ ਕਹਿੰਦੇ ਨੇ ਤੁਹਾਨੂੰ ਸ਼ਿਕਾਇਤ ਹੁੰਦੀ ਹੈ, ਤੁਸੀਂ ਉਹਨਾਂ ਨੂੰ ਕਹਿਣਾ। ਕਿਸੇ ਨੂੰ ਸ਼ਨਾਖਤੀ ਕਾਰਡ ਵੀ ਨਹੀਂ ਦੇਣਾ। ਨਹੀਂ ਤੁਸੀਂ ਕਿਸੇ ਨੂੰ ਸ਼ਨਾਖਤੀ ਕਾਰਡ ਨਹੀਂ ਦੇਣਾ। ਸ਼ਨਾਖਤੀ ਕਾਰਡ ਇਕੱਠੇ ਕਰਨ ਆਵੇ ਕਿਸੇ ਨੂੰ ਦੇਣਾ, ਤੁਸੀਂ ਆਪ ਜਾਣਾ, ਆਪ ਜਾ ਕੇ ਆਪਣਾ ਬਾਰਦਾਨਾ ਲੈਣਾ, ਤੁਹਾਨੂੰ ਆਪ ਬਾਰਦਾਨਾ ਮਿਲੇਗਾ। ਤੁਸੀਂ ਆਪ ਇਸ ਚੀਜ਼ ਦੇ ਜਿਹੜੇ ਜੇ ਇਹ ਤੁਸੀਂ ਇਹਦੇ ਬਕਾਇਦਾ ਉਹ ਕਹਿੰਦੇ ਨੇ ਸ਼ੇਅਰ ਹੋਲਡਰ ਜੇ, ਤੁਸੀਂ ਬਕਾਇਦਾ ਹਿੱਸਾਦਾਰ ਜੇ ਇਸ ਸਿਸਟਮ ਦੇ।
ਤੁਸੀਂ ਇਹ ਕਣਕ ਇੰਨੀ ਮਿਹਨਤ ਦੇ ਨਾਲ ਉਗਾਈ ਏ, ਤੁਸੀਂ ਉੱਥੇ ਲਾਈ ਏ, ਵੇਖੋ ਉੱਥੇ ਪਸੀਨਾ ਉੱਥੇ ਆਉਂਦਾ ਵੇ, ਤੁਸੀਂ ਉੱਥੇ ਧੁੱਪਾਂ ਦੇ ਵਿੱਚ ਕੱਟਣੀ ਏ, ਮਈ ਜੂਨ ਦੇ ਮਹੀਨੇ ਦੇ ਵਿੱਚ ਥੋੜੀ ਜਿਹੀ ਧੁੱਪ ਹੁੰਦੀ ਹੈ, ਸੱਪਾਂ ਦੀ ਸਿਰੀਆਂ ਤੇ ਪੈਰ ਬਹੁਤ ਬੁਰਾ ਹਾਲ ਜੀ। ਰਾਤ ਨੂੰ ਪਾਣੀ ਲਾਉਣ ਜਾਣਾ, ਤੁਸੀਂ ਉੱਥੇ ਪਤਾ ਕੋਈ ਨਹੀਂ ਜਿਹੜਾ ਕਿਸ ਹਾਲਾਤ ਦੇ ਵਿੱਚ ਜਾਂਦੇ, ਸਾਨੂੰ ਸਾਰਾ ਪਤਾ ਹੀ ਖੁਦ ਕੀਤਾ ਹੈ। ਹਾਂਜੀ ਤੇ ਇਹ ਜਿਹੜਾ ਨਾ ਖੁਦ ਕਾਰਡ ਆਪਣਾ ਲੈ ਕੇ ਜਾਣਾ, ਆਪਣਾ ਜਾ ਕੇ ਉੱਥੇ ਦੇਣਾ ਹੈ, ਉੱਥੇ ਲੈ ਕੇ ਰਜਿਸਟ੍ਰੇਸ਼ਨ ਕਰਾ ਲਓ ਪਹਿਲੋਂ, ਫਿਰ ਜਾ ਕੇ ਤੁਹਾਨੂੰ ਟਾਈਮ ਦੇਣਗੇ, ਉਸ ਦਿਨ ਜਾ ਕੇ ਤੁਸੀਂ ਬਾਰਦਾਨਾ ਆਪਣਾ ਲੈ ਲੈਣਾ। ਬੜੀ ਕਿਸੇ ਨੂੰ ਭੇਜਣ ਦੀ ਲੋੜ ਕੋਈ ਨਹੀਂ ਜੀ। ਬੜੀ ਕਿ ਮਿਹਰਬਾਨੀ, ਸਿਫਾਰਿਸ਼ ਚਾਹੀਦੀ, ਕਿਤੇ ਸਿਫਾਰਿਸ਼ ਹੋਈ ਤੇ ਸਾਨੂੰ ਪਤਾ ਲੱਗ ਜਾਣਾ ਕਿ ਇਹ ਸਿਫਾਰਿਸ਼ ਹੋ ਰਹੀ, ਅਸੀਂ ਇਨਸ਼ਾਅੱਲਾ ਨਹੀਂ ਹੋਣਾ। ਬੜੀ ਮਿਹਰਬਾਨੀ ਜੀ, ਤੇ ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰੇ ਜੀ, ਤੇ ਅੱਲਾਹ ਤਾਲਾ ਹੋਰ ਇੱਜ਼ਤਾਂ ਦੇਵੇ। ਜਜ਼ਾਕੱਲਾ ਸਰੋਇਆ ਸਾਹਿਬ, ਬਹੁਤ ਸ਼ੁਕਰੀਆ। ਤੇ ਇਦਾਂ ਹੀ ਤੁਸੀਂ ਕਿਸਾਨਾਂ ਦਾ ਸੋਚਦੇ ਰਹੋ। ਨਹੀਂ ਨਹੀਂ ਬਿਲਕੁਲ ਜੀ, ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ, ਬੜੀ ਮਿਹਰਬਾਨੀ, ਅੱਲਾ ਖੁਸ਼ ਰੱਖੇ। ਥੈਂਕ ਯੂ। ਬਹੁਤ ਮਿਹਰਬਾਨੀ।